हाँ जी, हाफिज बरखुरदार जी। हाँ, मिर्जा साहब असी रीडिंग कर लगे 91 स्टैंडर्ड ਤੋਂ ਜੀ। ਅਮਰਜੀਤ ਜੀ। ਅੱਛਾ, ਨੰਬਰ 91 ਤੋਂ ਮਕੂਲਾ ਸ਼ਾਇਰ। ਮਿਰਜ਼ਾ ਪੁੱਛਦਾ ਹਾਫਜ਼ਾ ਕਿਉਂ ਖਲਾਈ ਦਿਲਗੀਰ, ਚੰਨ ਨੀ ਆਮੋ ਸਾਹਮਣੇ ਕਾਂਜਣ ਸਿੱਧੀ ਤੀਰ, ਕਾਂਜਣ ਵਧਾ ਮਕੜੇ ਮਕੜੇ ਵਿੰਨ ਗਿਆ ਤੀਰ, ਭਰੂਣੀ ਵਿਚਾਰੀ ਕੀ ਕਰੇ ਧੁੰਨੀ ਵਗਦਾ ਨੀਰ, ਕੁੱਬੇ ਬੋੜੀਏ ਇੰਜ ਮਿਲਦੇ ਜਿਉਂ ਭੈਣਾਂ ਨੂੰ ਵੀਰ, ਵਸਾਵਾਂ ਖੇੜਾ ਇੰਜ ਲੈਂਦਾ ਅੰਨੇ ਫਿਰਨ ਬਸੀਰ, ਦਾਂਦਾਂ ਗਲ ਪੰਜਾਲੀਆਂ ਸ਼ੇਰਾਂ ਗਲ ਜ਼ੰਜੀਰ, ਲੱਠ ਪੁਰਾਣੀ ਲਿਟੜੀ ਜਿਉਂ ਸਹੀਆਂ ਵਿੱਚ ਹੀਰ, ਵੰਗਾਂ ਡਿੰਗ ਪੜੰਗੀਆਂ ਸਿੱਧੇ ਹੈ ਨੀ ਤੀਰ, ਟਿੰਡਾਂ ਮਾਲ ਰੀੜੀਆਂ ਨਦੀਆਂ ਵਹਿੰਦੇ ਨੀਰ। जी गौर से पढ़ो। जी सर। 92 है। बोल मिर्जा, निच नहीं आनी निच नहीं आई मननी, मौला मन रजा, दाना बादों टुर पिया रहे भरा भुआ, वास्ता गतों रब दा वागां पिछां भुआ, जे नसीबा जम्मिया परत घरां वल आ। हाँ सईद साहब तुसी पढ़ो जी। जी आओ, मेरा माउस ही गायब हो गया। 93 93 मकूला शायर। किस जमाने कूपड़ी, किस जमाने कूपड़ी कब्रां विच पई, लेख मथे दा वेख के पीलू पकड़ लई, वाल भुरे दंद उखड़े मुख जुबान गई, पीलू कोल ना हाफजा लिखया की वही। अच्छा, अगे 94 कलाम मिर्जा। राइया राह वल ਜਾਂਦਿਆ ਮੇਰੀ ਸੁਣੀ ਖਲੋ, ਮੈਂ ਸੂਹਾ ਨਹੀਂ ਬਾਰਦਾ ਰਹਿੰਦਾ ਕਿਤਨੇ ਕੋ, ਸ਼ਹਿਰ ਖੀਵੇ ਦੇ ਜਾਵਣਾ ਸੱਤਵੀਂ ਵਾਰ ਦਾ ਢੋ, ਸਿਰਾਂ ਧੜਾਂ ਦੀਆਂ ਬਾਜ਼ੀਆਂ ਜਿਹੜੀ ਕਰੇ ਸੋ ਹੋ। 95 नंबर। सुन ले खाना मिर्जिया होया ही वड्डा दलेर, ये जवाब राही है। 95 जवाब राही। सुन ले खाना मिर्जिया होया ही वड्डा दलेर, घर वंजल ते जम्मिया तैनू पैंडा ढेर, सद्दा होया तोड़ दा लिखिया लिया नकेड़। हाँ जी, ताहर खान दी बरात। हाँ जी सईद साहब तुसी पढ़ो। हाँ जी, मैं पढ़ना। काफी ਇਹਦੇ ਸ਼ਬਦ ਐਸੇ ਔਖੇ ਆਏ ਨੇ, ਪਹਿਲੇ ਮੈਂ ਕਦੀ ਪੜ੍ਹੇ ਨਹੀਂ, ਇਸੇ ਮੈਨੂੰ ਕਾਫੀ ਸਟਰਗਲ ਕਰਨੀ ਪਈ, ਲੇਕਿਨ ਮੈਂ ਕੋਸ਼ਿਸ਼ ਕਰਾਂਗਾ, ਕੋਈ ਗਲਤੀਆਂ ਹੋਣਗੀਆਂ। 96 ਤਾਹਿਰ ਖਾਨ ਦੀ ਬਾਰਾਤ। ਚੜੋ ਜੜੇਂਦੇ ਦਿਸੀਏ, ਚੜੋ ਜੜੇਂਦੇ ਦਸੀਏ, ਦੱਸੇ ਦਾ ਮਤਲਬ ਸ਼ਾਇਦ ਦੱਸ ਇੱਥੇ। ਚੜੋ ਜੜੇਂਦੇ दिसिए मैंने नजर आंदे ने दिसदे ने। अच्छा दिसदे ने, हाँ अच्छा। चढ़ो जड़ेंदे दिसिए घोड़े मंख जवान, घोड़े मुनख 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 जवान। मुनख बंदा। अच्छा, हाँ बंदा, ठीक ठीक ठीक। चढ़ो जड़ेंदे दिसिए घोड़े मुनख जवान, चौं तरफ रात जंज, चौं तरफा रात जंज ढुके ताहर खान, चौं तरफा रात जंज ढुके ताहर खान, रेशम दियां दो बूंदियां सांगी सांग पखान, वाओ वांग सरंग है ओ दिन पंज कलियान, वेख तमाशा हाफजा कलमा पढ़े जुबान। ये वाह जी वाह वाह, कमाल करता। आखिरी लाइन थे, बाकी जबरदस्त। हाँ, चढ़ो चढ़ेंदे दिसिए घोड़े मुनख जवान। चढ़ो चढ़ेंदे मैंने कहा कि ਜਿਹੜੇ ਨਾ ਲਹਿੰਦੇ ਤੋਂ
ਤੇ ਚੜ੍ਹਦੇ ਤੋਂ, ਦੋਵੇਂ ਪਾਸਿਓਂ, ਚਾਰੋਂ ਪਾਸਿਓਂ। ਚੜੋ ਚੜ੍ਹਾਉਂਦੇ, ਲੈਂਦੇ ਤੇ ਚੜ੍ਹਦੇ, ਦਿਸੀਏ ਨਜ਼ਰ ਆ ਰਹੇ ਨੇ ਘੋੜੇ। ਮੁਨਖ, ਮੁਨਖ ਮੈਨੇ ਮਾਨਸ ਜਿਹਨੂੰ ਅਸੀਂ ਕਹਿੰਦੇ ਆ, बड़ा मशहूर है कि मानस बना कर छोड़ा दिल मेरा किसी ने तोड़ा। मुनख जवान, मुनख मैंने बंदे भी जवान भी। ताहर खां ਜਿਹੜਾ ਚੱਦੜ ਹੈ, ਇਹ ਉਹਦੀ ਬਰਾਤ ਆ ਰਹੀ ਹੈ, ਇਹਨੇ ਸਾਹਿਬਾਂ ਦੇ ਨਾਲ ਵਿਆਹ ਕਰਨਾ। ਚੌਹਾਂ ਤਰਫਾਂ ਰਾਤ ਜੰਜ ਢੁੱਕੇ ਤਾਹਰ, ਚਾਰੋਂ ਤਰਫ ਉਹਦੀ ਰਾਤ ਹੈ ਔਰ ਉਹਦੀ ਜਿਹੜੀ ਜੰਜ ਹੈ ਉਹ ਢੁੱਕ ਰਹੀ ਹੈ ਤਾਹਰ ਖਾਂ ਦੀ। ਰੇਸ਼ਮ ਦੀਆਂ ਦੋ ਬੂੰਦੀਆਂ ਸਾਂਗੀ ਸਾਂਗ ਪਖਾਣ। ਸਾਂਗ ਮੈਨੇ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਨਕਲ ਲਾਣੀ, ਸਾਂਗ ਕਰਨਾ। ਇੱਥੋਂ ਹੀ ਰੈਸ ਧਾਰੀਏ ਵੀ ਨਿਕਲੇ ਨੇ, ਸਾਂਗੀ ਵੀ ਨਿਕਲੇ ਨੇ। ਉਹ ਬੜੀ ਮਸ਼ਹੂਰ ਲਾਈਨ ਹੈ ਬੁੱਲੇ ਸ਼ਾਹ ਦੀ, ਰਾਂਝਾ ਜੋਗੜਾ ਬਣ ਆਇਆ, ਵਾਹ ਸਾਂਗੀ ਕਿਆ ਸਾਂਗ ਰਚਾਇਆ। ਉਹਨੂੰ ਆ ਕਹਿ ਰਹੀ ਹੈ ਹੀਰ ਕਿ ਤੂੰ ਕੈਸਾ ਡਰਾਮਾ ਕਰਕੇ ਆਇਆ, ਵਾਹ ਜੋਗੜਾ ਬਣ ਕੇ ਆਇਆ, ਵਾਹ ਸਾਂਗੀ ਕਿਆ ਸਾਂਗ ਰਚਾਇਆ। ਤੇ ਸਾਂਗੀ ਸਾਂਗ ਪਖਾਣ, ਪਖਾਣ ਮੈਨੇ ਵਖਾਣ। ਰੇਸ਼ਮ ਦੀਆਂ ਦੋ ਬੂੰਦੀਆਂ, ਬੂੰਦੀਆਂ ਜਿਹੜੀਆਂ ਨੇ ਉਹ ਸਮਝ ਲਓ ਕਿ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ, ਫੁੰਮਨ, ਫੁੰਮਨ ਬੂੰਦੀਆਂ ਮੈਨੇ ਬਿੰਦੀ ਦੀ ਜਮਾ ਹੈ ਔਰ ਛੋਟਾ ਕੁੜਤਾ ਵੀ ਹੈ ਔਰ ਚੋਲਾ ਵੀ ਹੈ, ਪਜਾਮੇ ਤੋਂ ਛੋਟਾ ਹੈ। ਰੇਸ਼ਮ ਦੀਆਂ ਦੇ ਜਿਹੜੇ ਲਿਬਾਸ ਨੇ ਉਹ ਪਹਿਨੇ ਹੋਏ ਨੇ ਉਹਨਾਂ ਨੇ, ਲੋਕਾਂ ਨੇ। ਬਰਾਤੀਆਂ ਨੇ ਸਾਂਗੀ ਹੈ ਜੀ, ਰੈਫਰੈਂਸ ਬਰਾਤੀਆਂ ਨੂੰ ਕਹਿ ਰਹੇ ਨੇ ਕਿ ਬਰਾਤੀ ਇਸ ਤਰ੍ਹਾਂ ਤਿਆਰ ਹੋ ਕੇ ਆਏ ਨੇ, ਜਾਂ ਤਾਰ ਖਾਨ ਦੀ ਤਿਆਰੀ ਦੀ ਗੱਲ ਕਰਦੇ ਪਏ ਨੇ? ਆਵਾਜ਼ ਨਹੀਂ ਆ ਰਹੀ। ਬਰਾਤ, ਇੱਕ ਮਿੰਟ ਮੈਂ ਆਵਾਜ਼ ਠੀਕ ਕਰਨਾ ਤੇ ਉਹ ਤੁਹਾਡਾ ਮਾਈਕ ਤਾਂ ਨਾ ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ, ਅਸੀਂ ਪੜਨ ਵਾਸਤੇ ਇੱਧਰ ਹੁੰਦੇ ਹਾਂਜੀ ਹੁਣ ਠੀਕ ਹੈ। ਜੀ। ਹੁਣ ਇਹ ਸਾਹਮਣੇ ਪੜਦੇ ਤਾਂ ਠੀਕ ਹੈ। ਹਾਂ, ਤੇ ਉਹ ਜਿਹੜਾ ਹੈ ਉਹ ਰੇਸ਼ਮ ਦੀਆਂ ਜਿਹੜੀਆਂ ਨੇ ਜਿਹੜੇ ਪਾਏ ਨੇ, ਸਾਂਗੀ ਸਾਂਗ ਰਚਾ ਵਿਖਾ। ਜਾਂ ਤੇ ਹੈਗਾ ਕਿ ਜਿਹੜੇ ਉਹਨਾਂ ਨੇ ਕੱਪੜੇ ਪਾਏ ਨੇ ਲੋਕਾਂ ਨੇ, ਉਹ ਸਾਂਗੀ ਜਿਹੜਾ ਨੇ ਉਹਦਾ ਸਾਂਗ ਉਤਾਰ ਰਹੇ ਨੇ, ਉਹਦੀ ਨਕਲ ਉਤਾਰ ਰਹੇ ਨੇ, ਯਾਨੀ ਕਿ ਉਹ ਉਹਨਾਂ ਨਾਲ ਮਜ਼ਾਕ ਕਰ ਰਹੇ ਨੇ। ਦੂਸਰਾ ਇਹ ਹੋ ਸਕਦਾ ਹੈ ਕਿ ਜਿਹੜੇ ਇਹ ਹੈ ਨੇ ਸਾਂਗ ਰਚਾਉਣ ਵਾਲੇ, ਬੇਸਿਕਲੀ ਤੇ ਮਰਾਸੀ ਨੇ ਨਾ, ਰਹਿਸ ਧਾਰੀਏ ਜਿਹੜੇ। ਹਾਂ 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 ਹਾਂ, ਅੱਛਾ, ਜਾਂਦੇ ਅੱਗੇ ਆ ਰਹੇ ਨੇ ਤੇ ਉਹਨਾਂ ਨੇ ਉਸ ਤਰ੍ਹਾਂ ਦੇ ਕੱਪੜੇ ਪਾਏ ਨੇ ਤੇ ਸਾਂਗ ਲੋਕਾਂ ਨੂੰ ਖੁਸ਼ ਕਰਦੇ ਪਏ ਨੇ, ਹਸਾ ਰਹੇ ਨੇ ਹਾਂ, ਸ਼ਾਇਦ। ਵਿਖਾ ਰਹੇ ਨੇ ਆਪਣਾ ਸਾਂਗ ਵਿਖਾ ਰਹੇ ਨੇ। ਪਖਾਣ ਮੈਨੇ ਹੈਗਾ ਵਿਖਾਣ। ਅੱਛਾ 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 ਅੱਛਾ, ਉਹ ਖੁਸ਼ੀ ਦਾ ਮੌਕਾ ਹੈ ਨਾ, ਤੇ ਉਹ ਹਸਾ ਰਹੇ ਨੇ ਲੋਕਾਂ ਨੂੰ, ਨੱਚਦੇ ਪਏ ਨੇ ਤੇ ਕੱਪੜੇ ਪਾ ਕੇ ਆਏ ਨੇ ਉਸ ਤਰ੍ਹਾਂ। ਹਾਂ, ਜਿਹੜੇ ਸਾਂਗੀ ਨੇ ਉਹ ਸਾਂਗ ਰਚਾਉਣ ਵਾਲੇ ਨੇ। ਬਿਲਕੁਲ ਠੀਕ, ਬਿਲਕੁਲ। ਤੇ ਸਾਂਗ ਜਿਹੜਾ ਹੈ ਉਹ ਐਡਵਰਬ ਹੈ, ਯਾਨੀ ਕਿ ਸਾਂਗ ਜਿਹੜਾ ਕਰ ਰਿਹਾ, ਜਿਹੜਾ ਸਾਂਗ ਹੋ ਰਿਹਾ। ਸਾਂਗੀ ਜਿਹੜੇ ਨੇ ਉਹ ਕਰਨ ਸਾਂਗ ਵਾਲੇ। ਕਰਨ ਵਾਲੇ, ਤੇ ਸਾਂਗ ਜਿਹੜਾ ਉਹ ਜਿਹੜੀ ਨਕਲ ਕਰ ਹੈ। ਬਿਲਕੁਲ ਠੀਕ, ਹੁਣ ਕਲੀਅਰ ਹੋ ਗਿਆ, ਬਿਲਕੁਲ। ਹਾਂ, ਪਖਾਣ ਵਖਾਣ। ਬੁੰਦੀਆਂ ਜਿਹੜੇ ਨੇ ਕੱਪੜੇ ਨੇ, ਚੋਲਾ ਹੈ ਜਾਂ ਰੇਸ਼ਮ ਦੇ ਕੁਛ ਲਿਬਾਸ ਹੈ। ਇਹ ਥੱਲੇ ਤੇ ਇਹਨਾਂ ਨੇ ਫੁੰਮਨ ਲਿਖਿਆ ਹੈ। ਜ਼ੁਬੈਰ ਸਾਹਿਬ ਤੁਹਾਡੀ ਇਜਾਜ਼ਤ ਹੋਏ ਤੇ ਮੈਂ ਗੱਲ ਕਰ ਲਾਂ? ਹਾਂਜੀ। ਫੁੰਮਨ ਸਰ ਹੁੰਦਾ ਕੱਪੜਿਆਂ ਨਾਲ ਲਟਕ ਰਿਹਾ ਹੁੰਦਾ, ਇੱਕ ਧਾਗੇ ਨਾਲ ਗੋਲ ਜਿਹਾ ਚੀਜ਼ ਹੁੰਦੀ ਹੈ, ਤੇ ਉਹ ਅਗਰ ਦੋ ਫੁੰਮਨ ਹੋਣ ਨਾ, ਤੇ ਉਹ ਜਿਸ ਤਰ੍ਹਾਂ ਚੱਲਦਾ ਕੋਈ ਬੰਦਾ ਤੇ ਇੰਜ ਉਛਲ ਰਹੇ ਹੁੰਦੇ ਨੇ, ਜਿਸ ਤਰ੍ਹਾਂ ਉਹ ਨਹੀਂ, ਉਹ ਕੀ ਹੁੰਦੇ ਨੇ, ਉਹ ਜਿਹੜੀਆਂ ਬਣਾਉਂਦੇ ਨੇ, ਉਹ ਜਿਹੜੀਆਂ ਨਚਾਉਂਦੇ ਨੇ ਉਹ ਧਾਗਿਆਂ ਨਾਲ, ਉਧਰੀ ਤਮਾਸ਼ਾ। ਉਹਦੇ, ਹਾਂ ਹਾਂ, ਉਹਦੇ ਤਰ੍ਹਾਂ ਉਹ ਨੱਚਦੀਆਂ ਨੇ। ਤੇ ਉਹ ਫੁੰਮਨ ਜਿਹੜੇ ਨੇ ਨਾ, ਉਹ ਉਹਨਾਂ ਦੀ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ, ਉਹ ਮਿਲਣ ਜਾਂ ਨਾ ਮਿਲਣ, ਕਦੀ ਉਹ ਮਿਲਦੇ ਨੇ, ਕਦੀ ਦੂਰ ਹੋ ਜਾਂਦੇ ਨੇ ਉਹ ਜਦੋਂ ਹਿਲਦੇ ਨੇ। ਤੇ ਉਹ ਫੁੰਮਨ ਦਾ ਜਿਹੜਾ ਤਮਾਸ਼ਾ ਹੋ ਰਿਹਾ ਹੈ, ਜਿਹੜੇ ਉਹ ਉਹਨਾਂ ਦੀ ਜਿਹੜੀ ਜੰਜ ਆ ਰਹੀ, ਜਿਹੜੀ ਸਾਹਿਬਾਂ ਹੈ ਨਾ, ਉਹ ਦੋ ਫੁੰਮਨਾਂ ਤਰ੍ਹਾਂ ਨੇ ਕਿ ਉਹ ਇਸ ਤਰ੍ਹਾਂ ਸਾਂਗਸ ਰਚਾ ਰਹੇ ਨੇ। ਥੋੜਾ ਜਿਹਾ ਇਹ ਵੀ ਇੱਕ ਵਰਜਨ ਹੈ। ਹਾਂ, ਠੀਕ ਹੈ। ਜਿਹੜਾ ਮੈਂ ਦੂਜੇ ਮਤਲਬ ਦੱਸੇ ਨੇ ਉਹ ਵੀ ਕਿਤਾਬ ਦੇ ਹੀ ਨੇ, ਉਹ ਕਿਸੇ ਹੋਰ ਨੇ ਕੀਤੇ ਨੇ। ਤੇ ਇਹ ਜਿਹੜੀ ਪੜ੍ਹ ਰਹੇ ਆ, ਫੁੰਮਣ ਲੈ ਲਓ ਜਾਂ ਤੁਸੀਂ ਕੱਪੜਾ ਲੈ ਲਓ। ਵਾਓ ਵਾਓ ਵਾਂਗ ਸਰੰਗ ਹੈ। ਸਰੰਗ ਜਿਹੜਾ ਇੱਥੇ ਇਹਨਾਂ ਨੇ ਇਹਦੇ ਥੱਲੇ ਲਿਖਿਆ ਬਦਾਮੀ ਰੰਗ ਦਾ ਘੋੜਾ। ਇੱਕ ਇਹਨਾਂ ਨੇ ਇਹ ਵੀ ਲਿਖਿਆ ਕਿ ਹਲਕੇ ਸੁਰਖ ਰੰਗ ਦਾ ਘੋੜਾ ਹੈ,
ਥੋੜੇ ਰੰਗ ਦਾ ਸੋਹਣਾ ਰੰਗ ਖੂਬਸੂਰਤ। ਵਾਓ मैंने हवा वांग, हम्म हवा यानी कि वेरी फास्ट, बहुत तेज रंग है। ਉਹ ਦਿਨ ਪੰਜ ਕਲਿਆਣ, ਪੰਜ ਕਲਿਆਣ ਜਿਹੜਾ ਹੈ ਬੜਾ ਜਿਹੜਾ ਹੈ ਤੇ ਕਈ ਮਤਲਬ ਨੇ। ਇੱਥੇ ਇਹਨਾਂ ਨੇ ਦਿੱਤਾ ਹੈ ਜੀ ਅੱਛਾਈ, ਨੇਕੀ, ਖੁਸ਼ਕਿਸਮਤੀ, ਚੰਗਿਆਈ। ਲੇਕਿਨ ਮੇਰੇ ਹਿਸਾਬ 'ਚ ਇਹ ਪੂਰਾ ਮਤਲਬ ਨਹੀਂ ਅਦਾ ਕਰਦਾ। ਪੰਜ ਕਲਿਆਣ ਜਿਹੜਾ ਹੈ ਇਹ ਇੱਕ ਘੋੜਾ ਵੀ ਹੁੰਦਾ ਜਿਹਦਾ ਜਿਹੜਾ ਬੂਥਾ ਜਿਹੜਾ ਚਿੱਟੇ ਰੰਗ ਦਾ ਹੁੰਦਾ ਔਰ ਉਹਦੀਆਂ ਲੱਤਾਂ ਜਿਹੜੀਆਂ ਨੇ ਕਾਲੀਆਂ ਹੁੰਦੀਆਂ ਨੇ। ਕਲਿਆਣ ਜਿਹੜਾ ਕਲਿਆਣ ਅਸੀਂ ਖੁਸ਼ਕਿਸਮਤੀ ਲਈ ਵੀ ਬੋਲਦੇ ਹਾਂ। ਅਮਾਰ ਜੀ ਦੱਸਣਗੇ ਕਿ ਕਲਿਆਣ ਹੋਵੇ ਜੀ ਯਾਨੀ ਕਿ ਖੁਸ਼ਕਿਸਮਤੀ ਹੋਵੇ। ਤੇ ਇਹ ਹੈਗਾ ਕਿ ਘੋੜਾ ਹੈ, ਸਰੰਗ ਹੈ ਘੋੜਾ, ਔਰ ਉਹ ਖੁਸ਼ਕਿਸਮਤ ਘੋੜਾ ਹੈ। ਪੰਜ ਕਲਿਆਣ ਆ, ਉਹ ਬੜਾ ਭਾਗਾਂ ਵਾਲਾ ਤੁਸੀਂ ਸਮਝ ਲਓ, ਕਹਿ ਲਓ ਬੜਾ ਭਾਗਾਂ ਵਾਲਾ ਘੋੜਾ ਹੈ। ਹਾਂਜੀ ਸਹੀ ਸਾਹਿਬ, ਕਲੀਅਰ ਹੈ? ਬਿਲਕੁਲ ਇਸ ਬੰਦੇ ਨਾ ਤਾਰ ਖਾਨ ਦੀ ਜਿਹੜੀ ਬਰਾਤ ਆ ਰਹੀ ਹੈ ਉਹਦਾ ਇੱਕ ਨਕਸ਼ਾ ਖਿੱਚਦਾ ਪਿਆ ਜਿਹੜਾ ਜਿਵੇਂ ਕਿ ਹਾਫਿਜ਼ ਕਰਦਾ ਹੈ ਉਹ ਪੂਰਾ ਨਹੀਂ ਨਕਸ਼ਾ। ਉਹ ਅਸੀਂ ਬਾਅਦ ਚ ਕਰਾਂਗੇ। ਜੀ ਮਤਲਬ ਜੀ ਮੈਂ ਕਿਹਾ ਪਹਿਲੇ ਜਿਹੜਾ ਹਾਂ ਵੀ ਹਾਂ ਹਾਂਜੀ ਹਾਂਜੀ ਪੈਰਾਫਰੇਜ਼ਿੰਗ ਹੈ ਔਰ ਲਫ਼ਜ਼ਾਂ ਦਾ ਮਤਲਬ ਹੈ ਉਹ ਕਲੀਅਰ ਕਰ ਲਈਏ, ਫਿਰ ਉਹਦੀ ਮੀਨਿੰਗ ਅਸੀਂ ਕਰ ਲਾਂਗੇ। ਹਾਂ ਮਤਲਬ ਜੋ ਤੁਸੀਂ ਮੀਨਿੰਗ ਕਰਦੇ ਪਏ ਹੋ ਦੇ ਆਰ ਮੇਕਿੰਗ ਸੈਂਸ। ਠੀਕ ਕਹਿ ਰਹੇ ਹੋ ਤੁਸੀਂ, ਹਾਂ ਪਹਿਲੇ ਫਿਜ਼ੀਕਲ ਲੈਵਲ ਤੇ ਅਸੀਂ ਮੀਨਿੰਗ ਹੈਗਾ ਕਰਦੇ। ਕਿ ਇਹ ਜਿਹੜੀ ਆਖਰੀ ਲਾਈਨ ਹੈ ਨਾ, ਵੇਖ ਤਮਾਸ਼ਾ ਹਾਫਜ਼ਾ ਕਲਮਾ ਪੜੇ ਜ਼ੁਬਾਨ, ਇਹ ਬੜੀ ਜਿਹੜੀ ਹੈ ਨਾ ਸਾਰਕੈਸਟਿਕ ਹੈ, ਬੜੀ ਇਹਦੇ ਵਿੱਚ ਨਾ ਟਿਚਕਰ ਲੱਗੀ ਹੈ ਮੈਨੂੰ। ਪਤਾ ਨਹੀਂ ਕਿ ਉਹ ਤਾਰੀਫ ਕਰ ਰਿਹਾ ਹੈ ਜਾਂ ਦੇ ਕਲਮਾ ਪੜੇ ਜ਼ੁਬਾਨ, ਵਾਹ ਵਾਹ ਜੀ ਕੀ ਬਾਤ ਹੈ। ਕਿੰਨੀ ਖੂਬਸੂਰਤ ਜੰਗ ਹੈ, ਜੈਸੀ ਬਰਾਤ ਆਈ ਹਾਂ ਦੂਸਰਾ ਕਲਮਾ ਪੜੇ ਜ਼ੁਬਾਨ, ਪਤਾ ਨਹੀਂ ਤੁਹਾਡੇ ਨਾਲ ਕੀ ਹੋਣਾ, ਨਾਲੇ ਕਲਮਾ ਹੀ ਪੜ ਸਕਦੇ। ਅੱਛਾ ਵੈਸੇ that's beautiful, ਠੀਕ ਕਹਿ ਰਹੇ ਹੋ, ਠੀਕ ਠੀਕ ਹਾਂ ਠੀਕ ਹੈ। ਅਸੀਂ ਕਦੋਂ ਆਫਤ ਆਇਆ ਸੀ ਕਲਮਾ ਪੜ੍ਹਨੇ ਆ, ਹਾਂਜੀ ਅਸੀਂ ਕਿਸੇ ਦੀ ਤਾਰੀਫ ਕਰਨੀ ਹੋਵੇ ਫਿਰ ਕਲਮਾ ਪੜ੍ਹਨੇ ਆ ਕਿ ਮਾਸ਼ਾਅੱਲਾ, ਬਿਸਮਿਲ੍ਲਾ, ਐਸਾ ਇਸ ਤਰ੍ਹਾਂ ਦੇ ਲਫ਼ਜ਼ ਬੋਲਨੇ। ਕੋਈ ਟ੍ਰੈਜਿਕ ਇਵੈਂਟ ਤੇ ਵੀ ਪੜ੍ਹਨੇ ਆ। ਹਾਂ ਟ੍ਰੈਜਿਕ ਇਵੈਂਟ ਤੇ ਵੀ। ਤੇ ਹਾਫਿਜ਼ ਨੇ ਨਾ ਇਹ ਚੀਜ਼ ਜਿਹੜੀ ਹੈ ਨਾ ਇਹਨੂੰ ਗ੍ਰੇਟ ਸ਼ਾਇਰੀ ਬਣਾਉਂਦੀ ਹੈ। ਹਾਂ ਇਹ ਜਿਹੜੀ ਲਾਈਨ ਹੈ ਹਾਫਿਜ਼ ਦੀ ਕਿ ਦੋ ਜਿਹੜੀ ਡਬਲ ਮੀਨਿੰਗ ਦੇ ਨਾਲ ਜਿਹੜੀ ਗੱਲ ਕਰ ਰਿਹਾ। ਡੁਅਲਿਟੀ ਹੈ ਬਹੁਤ ਦੀ ਵੈਸੇ। ਹਾਂ ਇੱਕ ਗੱਲ 'ਚ ਦੋਵੇਂ ਗੱਲਾਂ ਛੁਪੀਆਂ ਹੋਈਆਂ। ਹਾਂਜੀ ਹੁਣ ਕਲਮਾ ਪੜੇ ਜ਼ੁਬਾਨ ਅਸੀਂ ਲੈ ਕੇ ਅਸੀਂ ਸੋਚਦੇ ਰਹਾਂਗੇ ਯਾਰ ਕੀ ਮਤਲਬ ਹੋ ਸਕਦਾ। ਹਾਂਜੀ ਮਤਲਬ ਇਹੀ ਹੈ ਕਿ ਇੰਨਾ ਸੈਲੀਬ੍ਰੇਸ਼ਨ ਹੋ ਰਹੀ ਹੈ, ਸਭ ਕੁਝ ਹੋ ਰਿਹਾ, ਪਰ ਜ਼ੁਬਾਨ ਜਿਹੜੀ ਆ ਅੰਦਰੋਂ ਥੋੜੀ ਡਰ ਰਹੀ ਹੈ ਕਿ ਪਤਾ ਨਹੀਂ ਕੀ ਹੋਣਾ। ਕਲਮਾ ਪੜ ਰਹੀ ਹੈ ਮਤਲਬ ਉਹਦਾ ਸ਼ੁਕਰ ਕਰ ਰਿਹਾ ਕਿ ਠੀਕ ਹੀ ਹੋਵੇ ਸਾਰਾ ਕੁਝ, ਤੰਜ਼ ਕਸ ਰਹੇ ਨੇ। ਹਾਂ ਇਹ ਦੇਖੋ ਨਾ, ਦੇਖ ਇਹ ਵੀ ਹੈ ਸੀ ਨਾ, ਮਾਸ਼ਾ ਦੇਖ ਤਮਾਸ਼ਾ ਹਾਫਜ਼ਾ ਵਾਹ ਵਾਹ ਕਵੇ ਜ਼ੁਬਾਨ, ਉਹ ਇਹ ਵੀ ਕਹਿ ਸਕਦਾ ਸੀ, ਲੇਕਿਨ ਕਲਮਾ ਲਫ਼ਜ਼ ਪਾ ਕੇ ਨਾ ਉਹਨੇ ਇੱਕ ਰਿਡਲ ਬਣਾ ਦਿੱਤਾ ਇਹਨੂੰ। ਇੱਕ ਬਹੁਤ ਜਿਹੜੀ ਵਧੀਆ। ਹੈ ਨਾ ਉਹ ਇੱਕ ਬੁਝਾਰਤ ਬਣਾਈ ਹੈ ਕਿ ਕੀ ਹੋ ਸਕਦਾ ਹੈ, ਇਹ ਚੰਗੇ ਮਾਇਨਿਆਂ 'ਚ ਹੈ ਜਾਂ ਕੋਈ ਉਹਨਾਂ ਨੂੰ, ਕਿਉਂਕਿ ਹੋਣਾ ਤਾਂ ਭੈੜਾ ਹੀ ਹੈ ਉਹਨਾਂ ਨਾਲ। ਹਾਂਜੀ ਹਾਂਜੀ ਬਿਲकुल बिल्कुल ਸਾਹਬਾਂ ਨੇ ਤੇ ਮਿਲਣਾ ਨਹੀਂ ਨਾ ਉਹਨੂੰ, ਸਾਹਬਾਂ ਨੂੰ ਬਿਆਨ ਜਾ ਰਹੇ ਨੇ ਤੇ ਸਾਹਬਾਂ ਨੇ ਉਦਲ ਜਾਣਾ। ਸਹੀ ਸਰ, ਸੌਰੀ ਜ਼ੁਬੈਰ ਸਾਹਿਬ ਇਜਾਜ਼ਤ ਦੇ ਤੇ ਮੈਂ ਆਪਣੀ ਪੁਆਇੰਟ ਆਫ ਵਿਊ ਪੇਸ਼ ਕਰ ਲਾਂ। ਹਾਂਜੀ ਕਰੋ ਕਰੋ। ਇਹ ਪਿਛਲਾ ਜਿਹੜਾ ਮਿਸਰ ਹੈ ਨਾ, ਸੱਦਾ ਹੋਇਆ ਤੋੜਦਾ ਲਿਖਿਆ ਲਿਆ ਨਖੇੜ, ਉਹਦੇ ਵਿੱਚ ਸੱਦਾ ਹੋਇਆ ਤੋੜਦਾ ਯਾਨੀ ਆਖਰ ਦਾ ਐਲਾਨ ਹੋ ਗਿਆ ਤੇ ਲਿਖਿਆ ਲਿਆ ਨਖੇੜ, ਕਿ ਵੀ ਉਹਨੂੰ ਨਖੇੜਨਾ ਲਿਖ ਲਿਆ ਗਿਆ ਹੈ। ਜਿਸ ਨਾਲ ਸ਼ਿਕਾਰੀ ਸ਼ਿਕਾਰ ਨੂੰ ਜਦੋਂ ਕਰਦਾ ਨਾ ਤੇ ਜਿਹੜਾ ਜਿਹਨੂੰ ਸ਼ਿਕਾਰ ਕਰਨਾ ਹੁੰਦਾ ਨਾ ਉਹਨੂੰ ਨਖੇੜਿਆ ਜਾਂਦਾ ਪਹਿਲੇ ਕਿਸੇ ਚੀਜ਼ ਤੋਂ। ਤੇ ਉਹਦੀ ਅੱਗੇ ਵਜ਼ਾਹਤ ਉਹ ਕਰਦਾ ਤਾਹਿਰ ਖਾਨ ਦੀ ਬਰਾਤ, ਕਿ ਉਹਦੀ ਬਰਾਤ ਜਦੋਂ ਆ ਰਹੀ ਹੈ, ਚੜੋ ਜੜਿੰਦੇ ਦਿਸੀਏ ਘੋੜੇ ਮਨਕ ਜਵਾਨ, ਕੇ ਉਹ ਮਤਲਬ ਦੋਨੋਂ ਪਾਸਿਓਂ ਚੜ੍ਹਦੇ ਹੋ ਲਹਿੰਦੇ ਹੋ ਉਹ ਘੋੜੇ ਦਿਸਦੇ ਪਏ ਨੇ ਜਿਨ੍ਹਾਂ ਦੇ ਖੂਬਸੂਰਤ ਜਵਾਨ ਬੈਠੇ ਨੇ, ਤੇ ਚੌਂ ਤਰਫੋਂ ਰਾਤ ਜੰਝ ਢੁਕੇ, ਚਾਰੋਂ ਤਰਫੋਂ ਉਹਦੀ ਜੰਝ ਢੁਕ ਰਹੀ ਹੈ ਬੜੀ ਸ਼ਾਨ ਸ਼ੌਕਤ ਨਾਲ, ਤੇ ਰੇਸ਼ਮ ਦੀਆਂ ਦੋ ਬੁੰਦੀਆਂ ਸਾਂਗੀ ਸਾਂਗ ਪਖਾਨ। ਲੇਕਿਨ ਇਹਦੀ ਹਕੀਕਤ ਇੰਝ ਹੀ ਹੈ ਜਿਸ ਤਰ੍ਹਾਂ ਦੋ ਫੁੰਮਣ ਹੈ ਔਰ ਉਹ ਹਵਾ 'ਚ ਹੀ ਨਾ, ਕਦੀ ਉਹ ਮਿਲ ਵੀ ਸਕਦੇ ਨਹੀਂ ਵੀ ਮਿਲ ਸਕਦੇ, ਉਹਨਾਂ ਦਾ ਕੋਈ ਐਸਾ ਬਣਦਾ ਨਹੀਂ ਹੈ ਕਿ ਪ੍ਰੀਸੀਜਨ ਕੋਈ ਨਹੀਂ ਹੈ ਕਿ ਹੋਣਾ ਕੀ ਹੈ ਅੱਗੇ। ਉਹ ਫੁੰਮਣਾ ਦੀ ਜਿਹੜੀ ਸਾਂਗ ਹੁੰਦਾ ਨਾ, ਉਹਨਾਂ ਦਾ ਜਿਹੜਾ ਡਾਂਸ ਹੁੰਦਾ ਹੈ, ਜਿਹੜੀ ਉਹਨਾਂ ਦਾ ਇੱਕ ਡਰਾਮਾ ਹੁੰਦਾ, ਉਹਦਾ ਕੋਈ ਅੰਤ ਪਤਾ ਨਹੀਂ ਹੁੰਦਾ, ਅਨਪ੍ਰੈਡਿਕਟੇਬਲ ਹੁੰਦਾ।
ਵਾਓ ਹਾਂ ਵਾਂਗ ਵੈਸੇ ਸੁਰੰਗ ਹੈ, ਵਾਓ ਵਾਂਗ ਸੁਰੰਗ ਹੈ ਉਹ ਦਿਨ ਪੰਜ ਕਲਿਆਣ। ਤੇ ਉਹ ਜਿਹੜੇ ਘੋੜੇ ਨੇ ਸੁਰਮਈ ਰੰਗ ਦੇ, ਉਹ ਬੜੇ ਪੰਜ ਕਲਿਆਣ ਘੋੜੇ ਨੇ। ਤੇ ਇਹ ਜਦੋਂ ਦੇਖ ਰਹੇ ਆ ਤੇ ਉਹ ਫੁੰਮਣਾ ਵਾਲਾ ਤਮਾਸ਼ਾ, ਕਿ ਇੰਨਾ ਕੁਝ ਹੋ ਰਿਹਾ ਲੇਕਿਨ ਉਹਦਾ ਕਿਸੇ ਨੂੰ ਕੋਈ ਪਤਾ ਨਹੀਂ, ਫੁੰਮਣਾ ਹਾਰ ਕੇ ਕੀ ਬਣਨਾ ਉਹਨਾਂ ਦਾ। ਵੇਖ ਤਮਾਸ਼ਾ, ਹਾਫਸਾ ਕਲਮਾ ਪੜ੍ਹੇ ਜ਼ੁਬਾਨ। ਤੇ ਜਦੋਂ ਇਹ ਦੇਖਦੇ ਆ ਤੇ ਉਹ ਫੁੰਮਣਾ ਦੀ ਹੈਸੀਅਤ ਹੈ ਉਹਨਾਂ ਦੀ, ਤੇ ਹਾਂ ਜ਼ੁਬਾਨ ਜਿਹੜੀ ਕਲਮਾ ਪੜ੍ਹਦੀ ਹੈ ਕਿ ਦੇਖੋ ਕਿੱਧਰ ਇਹ ਢੁਕਦੇ ਨੇ ਦੋਨੋਂ। ਜੀ ਸਰ। ਹਾਂਜੀ ਹਾਂ ਇਸਬਾਲ ਅਗਲਾ ਮੈਂ ਅੱਛਾ ਡਾਕਟਰ ਸਾਹਿਬ, ਇੱਕ ਥੋੜਾ ਜਿਹਾ ਇੱਥੇ ਇਹ ਵੀ ਦੇਖ ਸਕਦੇ ਹਾਂ, ਵਾਓ ਵਾਂਗ ਸੁਰੰਗ ਹੈ ਉਹ ਦਿਨ ਪੰਜ ਕਲਿਆਣ। ਮੈਂ ਇਹ ਵੀ ਸੋਚਦਾ ਸੀ ਕਿ ਅਸੀਂ ਘੋੜਿਆਂ ਦੀ ਗੱਲ ਕਰ ਰਹੇ ਹਾਂ, ਪਰ ਇਹ ਜਿਹੜੀ ਵਾਓ ਦੀ ਤਰ੍ਹਾਂ ਮਤਲਬ ਹਵਾ ਦੇ ਵਾਂਗ ਉਹਨਾਂ ਦੇ ਵਿੱਚ ਇੱਕ ਕਿਸਮ ਦਾ ਰੰਗ ਹੈ, ਰੰਗ ਬਰੰਗੀ ਹਵਾ ਦਾ ਮਾਹੌਲ ਹੈ। ਉਸ ਦਿਨ ਪੰਜ ਕਲਿਆਣ ਹੋਣਗੇ, ਮਤਲਬ ਕਿ ਉਹਨਾਂ ਦੀ ਵੈਲ ਵਿਸ਼ੇਸ ਦੀ ਇੱਕ ਜਾਂ ਅਸੀਸਾਂ ਜੀਆਂ ਹੋ ਰਹੀਆਂ ਨੇ, ਇਸ ਟਾਈਪ ਦਾ। ਮਤਲਬ ਕਿ ਹਵਾ ਦੇ ਵਿੱਚ ਇੱਕ ਰੰਗ ਘੁਲਿਆ ਪਿਆ। ਸੁਰੰਗ ਘੋੜਾ ਤੁਸੀਂ ਕਹਿ ਸਕਦੇ ਹੋ, ਜਾਂ ਸੁਰੰਗ ਦਾ ਮਤਲਬ ਰੰਗ ਤੋਂ ਵੀ ਵਧੀਆ ਰੰਗ, ਸੁਰੰਗ। सुरंग वैसे मेरे को दो दो दिन मेरे को मैं रेफरेंस ਲਈ ਰੱਖੇ ਨੇ। ਹਾਂਜੀ। ਸਾਰਿਆਂ ਨੇ ਵੈਸੇ ਘੋੜਾ ਹੀ ਲਿਖਿਆ, ਇੱਕ ਨੇ ਲਿਖਿਆ ਬਦਾਮੀ ਰੰਗ ਦਾ, ਹੂੰ। ਇੱਕ ਨੇ ਲਿਖਿਆ ਹਲਕੇ ਸੁਰਖ ਰੰਗ। ਲੇਕਿਨ ਇਹ ਕਿ ਖੂਬਸੂਰਤ ਬਿਊਟੀਫੁਲ ਹਾਊਸ ਹੈ। ਇਹ ਵੀ ਹੋ ਸਕਦਾ ਕਿਉਂਕਿ ਘੋੜਿਆਂ ਦੀ ਪਹਿਲਾਂ ਡਿਸਕ੍ਰਿਪਸ਼ਨ ਆਈ ਨਾ, ਕੋਈ ਚੜ ਰਿਹਾ ਤੇ ਕੋਈ ਲਹਿ ਰਿਹਾ, ਇਹ ਹੋ ਕੋਈ ਸਕਦਾ ਇੱਧਰੋਂ। ਕਿ ਜਿਸ ਦਿਨ ਉਹ ਘੋੜੇ ਆ ਰਹੇ ਨੇ ਉਹ ਦਿਨ ਪੰਜ ਕਲਿਆਣ ਹੈ, ਉਹ ਦਿਨ ਖੁਸ਼ਕਿਸਮਤੀ ਵਾਲਾ ਹੈ, ਜਿਸ ਤਰ੍ਹਾਂ ਜਦੋਂ ਇਹ ਘੋੜੇ ਆਣਗੇ। ਠੀਕ ਹੈ। ਪੰਜ ਕਲਿਆਣ ਜਿਹੜਾ ਉਹ ਇੱਕ ਬੜਾ ਵਾਸਟ ਲਫ਼ਜ਼ ਹੈ। ਜਿਹੜੇ ਲੋਕ ਬਸੰਤ ਮਨਾਉਂਦੇ ਰਹੇ ਨੇ, ਉਹ ਜਦੋਂ ਬਸੰਤ ਖਤਮ ਹੋਣ ਲੱਗਦੀ ਸੀ ਨਾ ਸ਼ਾਮ ਨੂੰ, ਉਹਨਾਂ ਮਹੱਲਿਆਂ 'ਚ ਜਵਾਨ ਹੋਇਆ ਜਿੱਥੇ ਬਸੰਤ ਮਨਾਈ ਜਾਂਦੀ ਸੀ, ਤੇ ਸ਼ਾਮ ਨੂੰ ਇੱਕ ਬਹੁਤ ਵੱਡਾ ਪਰਾ ਜਿਹਾ ਉਡਾਇਆ ਜਾਂਦਾ ਸੀ ਸ਼ਾਮ ਨੂੰ। ਉਦੋਂ 5-6 ਵਜੇ ਰਾਤ ਹੋਣ ਵਾਲੀ ਹੁੰਦੀ ਸੀ, ਉਹਨੂੰ ਪੰਜ ਕਲਿਆਣ ਕਹਿੰਦੇ ਸੀ। ਵੈਸੇ ਮੈਨੂੰ ਯਾਦ ਹੈ, ਲੇਕਿਨ ਮੈਨੂੰ ਇਹ ਤੁਹਾਡੇ ਕੋਲ ਸੁਣ ਕੇ ਵੈਸੇ ਮੈਨੂੰ ਪਤਾ ਲੱਗਾ ਕਿ ਉਹਨੂੰ ਪੰਜ ਕਲਿਆਣ ਕਹਿੰਦੇ ਸਨ। ਉਹ ਮੈਂ ਉਹ ਜਿਹੜਾ ਵੱਡਾ ਸਭ ਤੋਂ ਵੱਡਾ ਗੁੱਡੀ ਬਾਜ਼ ਹੁੰਦਾ ਸੀ ਨਾ ਮਹੱਲੇ ਦਾ, ਕਰਦਾ ਸੀ ਉਹਦੇ ਨਾਲ। ਉਹ ਉਡਾਉਂਦਾ ਸੀ, ਔਰ ਉਹਨੂੰ ਉਹਦੇ ਨਾਲ ਪੇਚਾ ਕੋਈ ਨਹੀਂ ਲਾਉਂਦਾ ਸੀ। ਹਾਂ ਨਹੀਂ ਟੂ ਬਿਗ, ਉਹ ਇੱਕ ਸ਼ਗਨ ਹੁੰਦਾ ਸੀ, ਖੂਬਸੂਰਤ ਹੁੰਦਾ ਸੀ, ਔਰ ਉੱਡ ਰਿਹਾ ਹੁੰਦਾ ਸੀ, ਲੋਕੀ ਉਹਨੂੰ ਦੇਖਦੇ ਸੀ। ਦੈਟਸ ਆਲ। ਬਿਲਕੁਲ ਠੀਕ। ਅੱਛਾ, ਪੰਜ ਕਲਿਆਣ ਮੈਨੂੰ ਯਾਦ ਪਤਾ ਲੱਗਾ ਕਿ ਉਹਨੂੰ ਪੰਜ ਕਲਿਆਣ ਵੀ ਕਹਿੰਦੇ ਸੀ। ਗੁੱਡ। ਹਾਂ, ਇੱਕ ਸੈਕਿੰਡ ਬਸ, ਮੈਂ ਇੱਕ ਗੱਲ ਕਹਿਣੀ ਸੀ ਕਿ ਮੈਨੂੰ ਜਿਹੜਾ ਹਾਫਿਜ਼ ਦੀ ਜਿਹੜੀ ਪੜ੍ਹਨੇ ਪਿਆ ਸੀ ਕਲਾਮ, ਉਹ ਜੇ ਇੱਕ ਬੜੀ ਰਿਪੀਟ ਹੋ ਰਹੀ ਹੈ, ਜਿਹੜੀ ਕਿ ਉਹਦਾ ਇੱਕ ਹਾਲਮਾਰਕ ਵੀ ਉਹਦੀ ਪੋਇਟਰੀ ਦਾ। ਉਹ ਹਰ ਸਟੈਂਜੇ ਵਿੱਚ ਨਾ, ਪਹਿਲੇ ਜਿਹੜੇ ਆਖਰੀ ਸਟੈਂਜੇ ਤੋਂ ਇਲਾਵਾ ਜਿਹੜੇ ਪਹਿਲੇ ਸਟੈਂਜੇ ਹੁੰਦੇ ਨੇ, ਉਹਨਾਂ ਚੋਂ ਬਿਲਕੁਲ ਨਾ ਚੀਜ਼ਾਂ ਡਿਪਿਕਟ ਕਰਦਾ ਜਿਵੇਂ ਕਿ ਹਕੀਕੀ ਨੇ ਔਰ ਇੰਜੀ ਹੋ ਰਹੀਆਂ ਜਿਵੇਂ ਦੱਸਦਾ ਪਿਆ। ਲੇਕਿਨ ਜਿਹੜਾ ਆਖਰੀ ਉਹ ਮਕਤਾ ਲਿਆਂਦਾ ਵੇ, ਉਹਦੇ ਚੀਜ਼ਾਂ ਨੂੰ ਬੜਾ ਸਟਲ ਕਰਕੇ ਤੇ ਕਨਫਿਊਜ਼ਿੰਗ ਕਰ ਦਿੰਦਾ ਵੇ ਤੇ ਡੁਅਲਿਟੀ ਦੇ ਦਿੰਦਾ ਵੇ। ਇਹ ਬੜਾ ਕਮਾਲ ਹੈ। ਹੁਣ ਖਾਨੇ 'ਚ ਵੀ ਤੁਸੀਂ ਵੇਖੋ ਨਾ, ਉਹ ਸੁਣ ਲੈ ਖਾਨਾ ਮਿਰਜ਼ਿਆ, ਘਰ ਵੰਜਲ ਤੇ ਜੰਮਿਆ, ਇਥੋਂ ਲੱਗਦਾ ਕਿ ਬਿਲਕੁਲ ਉਹ ਫੈਕਚੁਅਲ। ਇਹ ਵਾਰਿਸ ਸ਼ਾਹ ਵੀ ਇਹ ਕਰਦਾ। ਇਹ ਮੈਂ ਦੇਖਿਆ ਹੈ ਕਿ ਬੜੀ ਜਿਹੜਾ ਵੱਡਾ ਸ਼ਾਇਰ ਹੈ ਨਾ, ਉਹ ਤੁਹਾਨੂੰ ਖਲੋਣ ਨਹੀਂ ਦਿੰਦਾ ਇੱਕ ਜਗ੍ਹਾ ਤੇ ਕਿ ਤੁਸੀਂ ਸਮਝੋ ਕਿ ਮੈਨੂੰ ਚੀਜ਼ ਸਮਝ ਆ ਗਈ ਹੈ। ਉਹ ਤੁਹਾਨੂੰ ਬਿਲਕੁਲ ਕਨਫਿਊਜ਼ ਕਰ ਦਿੰਦਾ ਵੇ। ਸ਼ੇਕਸਪੀਅਰ ਦੇ ਵੀ ਡਾਕਟਰ ਸਾਹਿਬ ਅਸੀਂ ਬੜਾ ਪੜ੍ਹਿਆ ਆਪਣੀ ਤਾਲੀਮੀ ਦਿਨਾਂ ਦੇ ਵਿੱਚ, ਕਿ ਦੈਟ ਇਜ਼ ਦ ਗ੍ਰੇਟਨੈਸ ਆਫ ਅ ਗ੍ਰੇਟ ਪੋਇਟ। ਕਿ ਉਹ ਤੁਹਾਨੂੰ ਨਾ ਹਾਫਿਜ਼ ਤਰ੍ਹਾਂ, ਸ਼ਾਹ ਵਾਰਿਸ ਸ਼ਾਹ ਤਰ੍ਹਾਂ ਜਾਂ ਸ਼ੇਕਸਪੀਅਰ ਤਰ੍ਹਾਂ ਤੁਹਾਨੂੰ ਚੀਜ਼ਾਂ ਪਹਿਲੇ ਦਿਖਾਉਂਦਾ ਹੈ। ਹੈਮਲਟ ਜਿਵੇਂ ਦਿਖਾਉਂਦਾ ਹੈ ਵਿਜ਼ੂਅਲੀ, ਉਹਦੇ ਬਾਅਦ ਤੁਹਾਨੂੰ ਜਦੋਂ ਅਖੀਰ ਤੇ ਲੈਣਾ ਪਾਉਂਦਾ ਵੇ ਤੇ ਤੁਹਾਨੂੰ ਬਿਲਕੁਲ ਕਨਫਿਊਜ਼ ਕਰ ਦਿੰਦਾ ਹੈ, ਤਾਂ ਕਿ ਤੁਸੀਂ ਕਨਫਿਊਜ਼ ਹੋ ਜਾਓ, ਪਰਪਲੈਕਸ ਹੋ ਜਾਓ ਕਿ ਪਤਾ ਨਹੀਂ ਹੁਣ ਕੀ ਹੋਏਗਾ। ਪਹਿਲੇ ਤਾਂ ਲੱਗਦਾ ਸੀ ਕਿ ਚੀਜ਼ਾਂ ਕਲੀਅਰ ਨਹੀਂ। ਸੋ ਇਟਸ ਅ ਵੈਰੀ ਕਲੀਅਰ ਡਿਪਿਕਸ਼ਨ ਆਫ ਹਾਊ ਲਾਈਫ ਇਜ਼, ਕਿ ਲਾਈਫ ਦੇ ਵਿੱਚ ਚੀਜ਼ਾਂ ਵੇਖਣ ਦੇ ਤੇ ਬੜੀਆਂ ਨਜ਼ਰ ਆਉਂਦੀਆਂ ਸਿੰਪਲ, ਲੇਕਿਨ ਐਕਚੁਅਲੀ ਜਦੋਂ ਤੁਸੀਂ ਉਹਨਾਂ ਨੂੰ layers of meaning ਦੇਖਦੇ ਹੋ, ਐਕਸਪਲੋਰ ਕਰਦੇ ਹੋ through experiences, so they turned out to be all different from what visually we were experiencing or seeing them. ਇਹ ਮੈਂ ਬਸ ਮਤਲਬ ਮੈਂ ਆਪਣਾ ਇੱਕ ਵਿਊ ਪੁਆਇੰਟ ਦੇਣਾ ਚਾਹ ਰਿਹਾ ਸੀ। everybody knows that, but I just wanted to say it. ਚਲੋ ਠੀਕ ਹੈ ਅੱਗੇ ਚਲਿਏ। ਮੈਂ ਆ ਗਿਆ। ਚਲੋ ਜੀ, ਅਮਰ ਜੀ। ਅੱਛਾ, ਮੈਂ ਪੜ੍ਹਦਾ ਜੀ। ਇਹ ਹੈਗਾ 97, ਕਲਾਮ ਨੀਲੀ। ਚਾਬਕ ਮਾਰੀਆਂ ਵਟ ਕੇ ਜਦ ਨੂੰ ਲਾਈ ਇਲਾਜ,
ਹੂਰਸਾਂ ਵਿੱਚ ਫਰਿਸ਼ਤਿਆਂ ਮੈਂ ਪੈ ਗਈ ਤੇਰੇ ਦਾਜ ਮੋਨਾ ਕੜਿਆਲਾ ਚੱਲਿਆ ਹਾਂ ਕੀਤੀ ਰਿਜ਼ਕ ਮੂੰਹ ਕੜਿਆਲਾ ਮੂੰਹ ਕੜਿਆਲਾ ਝੱਲਿਆ ਕੀਤੀ ਰਿਜ਼ਕ ਮੁਥਾਜ ਚੜੇ ਤੂੰ ਮੇਰੀ ਪਿੱਠ ਤੇ ਕਰਨੇ ਇੰਦੇ ਲਾਡ ਵਿੱਚ ਉਜਾੜ ਦੇ ਮਾਰਿਓ ਤਤ ਫੜ ਕਰੇ ਕਬਾਬ ਤੜ ਫੜ ਕਰੇ ਕਬਾਬ। ਅੱਛਾ ਤੜਫੜ ਠੀਕ ਹੈ। ਹਾਂ ਜੀ, ਇਹ ਤੁਸੀਂ ਦੇਖੋ, ਅਸੀਂ ਤਾਹਿਰ ਖਾਨ ਦੀ ਬਰਾਤ ਜੰਜ ਦੇ ਬਾਰੇ ਪੜ੍ਹ ਰਹੇ ਹਾਂ ਔਰ ਉਹਦਾ ਸਾਰਾ ਗ੍ਰੈਂਜਰ ਜਿਹੜਾ ਹੈ ਉਸ ਬਰਾਤ ਦਾ, ਜਿਉਂ ਆ ਰਹੀ ਹੈ, ਸਾਰਾ ਇੱਕ ਉਹਦੀ ਸ਼ਬ ਸ਼ਬਾ ਜਿਹੜਾ ਹੈ ਜਾਂ ਜਿਵੇਂ ਉਹਦੀ ਸ਼ਾਨ ਸ਼ੌਕਤ ਹੈ, ਉਹਦੇ ਨਾਲ ਇੱਕਦਮ ਉਹਨੂੰ ਜੈਸਟਾਪੋਜ਼ ਕੀਤਾ। ਉਹਨੇ ਬਿਲਕੁਲ ਉਲਟ ਹਾਫਿਜ਼ ਬਰਖੁਰਦਾਰ ਨੇ ਤੇ ਇੱਕਦਮ ਕਲਾਮ ਨੀਲੀ ਆ ਗਿਆ ਜਿਹੜਾ, ਔਰ ਉਹਦੇ ਵਿੱਚ ਉਹ ਸ਼ਿਕਵਾ ਕਰ ਰਹੀ ਹੈ ਆਪਣੇ ਮਾਲਕ ਤੋਂ। ਅੱਛਾ, ਹੁਣ ਇਹ ਜਿਹੜਾ ਹੈ, ਇਹ ਪੂਰੀ ਕਿਤਾਬ ਦੇ ਵਿੱਚ, ਹਾਫਿਜ਼ ਬਰਖੁਰਦਾਰ ਦੀ ਪੂਰੀ ਕਿਤਾਬ ਦੇ ਵਿੱਚ ਜਿਹੜੇ ਨੇ ਪਰਿੰਦੇ ਨੇ ਔਰ ਜਾਨਵਰ ਜਿਹੜੇ ਨੇ ਉਹ ਗੱਲਾਂ ਕਰ ਰਹੇ, ਔਰ ਬਕਾਇਦਾ ਇੱਕ ਡਾਇਲੌਗ ਹੋ ਰਿਹਾ ਹੈ ਤੇ ਅਸੀਂ ਦੇਖਦੇ ਹਾਂ ਕਿ ਨੀਲੀ ਦਾ ਮਿਰਜ਼ੇ ਦੇ ਨਾਲ ਬਕਾਇਦਾ ਡਾਇਲੌਗ ਹੁੰਦਾ। ਇਹ ਚੀਜ਼ ਕੀ ਹੈਗੀ ਹੈ? ਅਗਰ ਅਸੀਂ ਪੁਰਾਣਾ ਲਿਟਰੇਚਰ ਦੇਖੀਏ, ਫੈਬਲਸ ਨੇ ਜਿਵੇਂ, ਤੇ ਇਹ ਬੰਦੇ ਜਿਹੜੇ ਸੀ ਉਹ ਗੱਲਾਂ ਕਰਦੇ ਹੁੰਦੇ ਸੀ ਜਾਨਵਰਾਂ ਨਾਲ, ਉਹ ਜਾਨਵਰ ਬੰਦਿਆਂ ਨਾਲ ਗੱਲਾਂ ਕਰਦੇ ਹੁੰਦੇ ਸੀ, ਔਰ ਇਹ ਕਿਹਾ ਜਾਂਦਾ ਸੀ ਕਿ ਬੰਦੇ ਜਿਹੜੇ ਨੇ ਉਹ ਜਾਨਵਰਾਂ ਦੀਆਂ ਆਵਾਜ਼ਾਂ ਸਮਝ ਲੈਂਦੇ ਨੇ, ਪਰਿੰਦੀਆਂ ਦੀਆਂ ਆਵਾਜ਼ਾਂ ਸਮਝ ਲੈਂਦੇ ਨੇ। ਜਿਹੜਾ ਕਨੈਕਸ਼ਨ ਸੀ, ਕਹਿਣਾ ਮੈਂ ਚਾਹ ਰਿਹਾ, ਜਿਹੜਾ ਕਨੈਕਸ਼ਨ ਸੀ ਨੇਚਰ ਦੇ ਨਾਲ, ਉਹ ਇੰਨਾ ਸਟਰੋਂਗ ਸੀ ਕਿ ਦੋਵੇਂ ਇੱਕ ਦੂਜੇ ਨੂੰ ਕਮਿਊਨੀਕੇਟ ਕਰ ਲੈਂਦੇ ਸੀ, ਜਿਹੜਾ ਅੱਜ ਤਕਰੀਬਨ ਨਾਮੁਮਕਿਨ ਹੋ ਚੁੱਕਿਆ ਹੈ। ਔਰ ਇਸ ਤੋਂ ਪਹਿਲੇ ਜਿਹੜਾ ਇੱਕ ਬਹੁਤ ਮਸ਼ਹੂਰ ਕਿੱਸਾ ਹੈ ਦਮੋਦਰ ਦਾਸ ਦਾ, ਜਿਹੜਾ ਪਹਿਲਾ ਕਿੱਸਾ ਹੈ ਹੀਰ ਰਾਂਝੇ ਦਾ, ਉਹਦੇ ਵਿੱਚ ਜਦੋਂ ਉਹ ਵੰਜਲੀ ਵਜਾਉਂਦਾ ਰਾਂਝਾ, ਤੇ ਪਰਿੰਦੇ ਔਰ ਸ਼ੇਰ ਔਰ ਈਵਨ ਖੂਨਖਾਰ ਜਾਨਵਰ ਜਿਹੜੇ ਨੇ ਉਹ ਆ ਕੇ ਉਹਦੇ ਕੋਲ ਬੈਠ ਜਾਂਦੇ ਨੇ ਰਾਂਝੇ ਦੀ ਵੰਜਲੀ ਸੁਣਨ। ਇਹ ਇੱਕ ਸਾਡੇ ਲਿਟਰੇਚਰ ਦੀ ਕੰਟੀਨਿਊਟੀ ਹੈ। ਚਾਬਕ ਮਾਰਿਆ ਹੀ ਵੱਟ ਕੇ ਮੈਨੂੰ ਹੁੰਦਾ, ਉਹਨੂੰ ਕਹਿ ਰਹੀ ਹੈ ਨੀਲੀ ਮਿਰਜ਼ੇ ਨੂੰ ਕਿ ਤੂੰ ਮੈਨੂੰ ਮਾਰਿਆ ਹੈ, ਕੱਸ ਕੇ ਮਾਰਿਆ ਜਾਂ ਗੁੱਸੇ ਨਾਲ ਮਾਰਿਆ, ਜੱਦ ਨੂੰ ਲਾਈ ਜਾਂ ਲਾਜ, ਤੂੰ ਆਪਣੀ ਨਸਲ ਨੂੰ, ਆਪਣਾ ਜੇ ਐਡਾ ਤੂੰ ਨਸਲੀ ਹੈ, ਮਿਰਜ਼ਾ ਹੈ, ਤੂੰ ਖੁਦ ਹੀ ਉਹਨੂੰ ਨੁਕਸਾਨ ਪਹੁੰਚਾਇਆ। ਹੂਰਸਾਂ ਵਿੱਚ ਫਰਿਸ਼ਤਿਆਂ ਪੈ ਗਈ ਤੇਰੇ ਦਾਜ, ਤੇਰੇ ਪੱਲੇ ਮੈਂ ਪੈ ਗਈ, ਮੈਂ ਤੇ ਹੂਰਾ ਵਾਂਗ ਸਾਂ ਫਰਿਸ਼ਤਿਆਂ ਵਿੱਚ। ਮੂੰਹ ਕੜਿਆਲਾ, ਲਗਾਮ ਦਾ ਉਹ ਹਿੱਸਾ ਹੈ ਜਿਹਦੇ ਵਿੱਚ ਘੋੜੇ ਦਾ ਮੂੰਹ ਲਪੇਟਿਆ ਜਾਂਦਾ, ਮੂੰਹ ਦੇ ਉੱਤੇ ਆਉਂ ਕਰਕੇ ਜਿਹੜਾ ਪਾਇਆ ਜਾਂਦਾ ਹੈ, ਉਹ ਕੜਿਆਲਾ ਉਹਨੂੰ ਕਹਿੰਦੇ ਨੇ। ਜਲਿਆ ਮੈਨੇ ਬਰਦਾਸ਼ਤ ਕੀਤੀ ਰਿਸਕ ਮੁਤਾਜ, ਔਰ ਮੈਂ ਤੇਰੀ ਰਿਸਕ ਲਈ, ਖਾਣ ਪੀਣ ਲਈ ਤੇਰੀ ਮੁਤਾਜ ਰਹੀ ਹਾਂ। ਚੜੇ ਤੂੰ ਮੇਰੀ ਪਿੱਠ ਤੇ ਕਰਨੇ ਐਡੇ ਲਾਡ, ਮੇਰੀ ਪਿੱਠ ਤੇ ਤੂੰ ਚੜਨਾ ਹੈ ਔਰ ਤੂੰ ਲਾਡ ਵੀ ਐਨੇ ਕਰਨਾ ਹੈ। ਵਿੱਚ ਉਜਾੜ ਦੇ ਮਾਰਿਓ ਤੜਪੜ ਕਰੇ ਕਬਾਬ। ਤੜਫੜ ਜਿਹੜਾ ਹੈਗਾ, ਇਹਦੇ ਵਿੱਚ ਤਲਣ ਦੀ ਆਵਾਜ਼ ਜਿਹੜੀ ਹੈ, ਅੱਗ ਤੇ ਭੁੰਨਣ ਨਾਲ ਜਿਹੜੀ ਆਵਾਜ਼ ਆਉਂਦੀ ਹੈ, ਉਹ ਤੜਫੜ ਹੈ। ਵਿੱਚ ਉਜਾੜ ਦੇ ਮਾਰਿਓ, ਇਹ ਇੱਕ ਕਿਸਮ ਦੀ ਤੁਸੀਂ ਕਹਿ ਦੋ ਕਿ ਉਹ ਬਦਦੁਆ ਦੇ ਰਹੀ ਹੈ ਮਿਰਜ਼ੇ ਨੂੰ ਕਿ ਵਿੱਚ ਤੂੰ ਉਜਾੜਾਂ ਦੇ ਇਹ ਉਜਾੜਾਂ ਦੇ ਮਾਰਿਆ ਜਾਏਗਾ ਔਰ ਕਬਾਬ ਵਾਂਗਰ ਭੁੰਨਿਆ ਜਾਏਗਾ। ਇੱਕ ਮਿੰਟ ਜ਼ਰਾ ਪਾਣੀ ਪੀ ਲਾ। ਸਰ ਇਹਦੇ 'ਚ ਮੈਂ ਇੱਕ ਗੱਲ ਕਰਾਂਗਾ, ਇਹਦੇ 'ਚ ਮੈਂ ਇੱਕ ਗੱਲ ਕਰਨਾ ਚਾਹੁੰਦੀ ਹਾਂ ਨਾ, ਤੜ ਜਿਹੜੀ ਹੈ ਤੜਕਾ ਲਾਣਾ, ਉਹ ਤੜ ਹੁੰਦਾ ਹੈ ਤੜਕਾ ਲਾਣਾ ਕਿਸੇ ਮੁਰਦਾ ਚੀਜ਼ ਨੂੰ, ਤੇ ਫੜਫੜਾਣਾ ਹੁੰਦਾ ਹੈ ਜਿਹੜੀ ਕੋਈ ਜ਼ਿੰਦਾ ਚੀਜ਼ ਨੂੰ ਫੜਫੜਾਣਾ ਹੈ। ਇਹ ਦੋ ਮੁਖਤਲਿਫ ਅਜ਼ੀਅਤ ਦੀਆਂ ਕੈਫੀਆਤ ਨੇ, ਤੜਕਾ ਲਾਣਾ ਤੇ ਫੜਫੜਾਣਾ, ਤੇ ਉਹ ਦੋਨੇ ਉਹਨੇ ਮਿਕਸ ਕਰ ਦਿੱਤੀਆਂ ਕਿ ਵਿੱਚ ਉਜਾੜ ਦੇ ਮਾਰਿਓ
ਤੜਫੜ ਕਰੇ ਕਬਾਬ, ਕਿ ਵੀ ਤੂੰ ਤੜਕਾ ਵੀ ਤੈਨੂੰ ਲੱਗੇ ਜਿਸ ਤਰ੍ਹਾਂ ਤਲਿਆ ਜਾਂਦਾ ਗਰਮ ਤਵੇ ਤੇ ਕੋਈ ਚੀਜ਼, ਤੇ ਤੂੰ ਫੜਫੜਾਈ ਹੈ ਜਿਸ ਤਰ੍ਹਾਂ ਜ਼ਿੰਦਾ ਚੀਜ਼ ਨੂੰ ਕੱਟਿਆ ਜਾਂਦਾ ਜਾਂ ਉਹਨੂੰ ਅੱਗ ਤੇ ਸੁੱਟਿਆ ਜਾਂਦਾ ਤੇ ਉਹ ਫੜਫੜਾਉਂਦੀ ਹੈ। ਜ਼ੁਬੈਰ ਸਾਹਿਬ ਹਾਂ, ਪਾਰਟਿਸਿਪੇਟ ਕਰਦਾ ਇਹਦੇ ਪਿਆ ਨਾਲ ਇਹਦੇ ਨਾਲ ਮਿਲਿਆ ਜੁਲਿਆ ਇੱਕ ਹੋਰ ਲਫ਼ਜ਼ ਜਿਹੜਾ ਹੈ, ਉਹ ਤੜਪੜਾਟ ਪੜਾਟ ਵੀ ਹੈ। ਤੜਪੜਾਟ ਯਾਨੀ ਕਿ ਉਹ ਭੁੰਨਿਆ ਜਾਣਾ ਜਾਂ ਝੁਲਸਿਆ ਜਾਣਾ, ਜਾਂ ਉਹਦੀ ਵੈਸੇ ਇੱਕ ਜਗ੍ਹਾ ਤੇ ਮੈਂ ਅਸੀਂ ਜਿਹੜੀ ਕਿਤਾਬ ਪੜ੍ਹ ਰਹੇ ਹਾਂ ਉਹਦੇ ਵਿੱਚ ਤਾਂ ਥੱਲੇ ਲਿਖਿਆ ਉਹ ਜਿਹੜਾ ਭੁੰਨਣ ਦੀ ਜਿਹੜੀ ਆਵਾਜ਼ ਹੈ, ਤਲਣ ਦੀ ਜਿਹੜੀ ਆਵਾਜ਼ ਹੈ, ਉਹ ਤੜਪੜ ਹੈ। ਤੜ ਤੇ ਤੜਕਾ ਲਾਣਾ ਵੀ ਹੁੰਦਾ ਨਾ ਸਰ? ਹਾਂ, ਤੜਕਾ ਲਾਣਾ ਵੀ ਇਹਦੇ ਵਿੱਚ ਛੁਪਿਆ ਹੈ ਮਤਲਬ ਵੈਸੇ ਤੇ ਪਾਰਟਿਸਿਪੇਟਰੀ ਹੋ ਰਿਹਾ ਹਾਂਜੀ। ਇੱਥੇ ਤੁਸੀਂ ਲੈਣ ਦੇ ਵਿੱਚ ਕਿ ਉਹਨੇ ਸੜ ਜਾਣਾ ਖੀਰ ਤੇ ਨਾ, ਉਹਦੇ ਪਰ ਉਹਨੇ ਸਾੜ ਦੇਣਾ। ਇਜ਼ ਦਾ ਕਰੈਕਟ? ਨਹੀਂ, ਇਹ ਜਿਹੜੀ ਇਹਨੇ ਆਖਰੀ ਲਾਈਨ ਦਿੱਤੀ ਨਾ, ਵਿੱਚ ਉਜਾੜ ਦੇ ਮਾਰਿਓ, ਹਾਂ, ਐਂਟੀਸਿਪੇਟਰੀ। ਇਹ ਤੇ ਬਿਲਕੁਲ ਲਿਟਰਲੀ ਉਹ ਦੱਸ ਰਹੀ ਹੈ ਉਹਨੂੰ ਹਾਂ, ਕਿ ਮਰਨਾ ਇਸ ਤਰ੍ਹਾਂ ਹੀ ਹੋਣਾ, ਉਹਨੂੰ ਸਾੜਨਾ ਹੀ ਹੈਗਾ ਉਹਨਾਂ ਨੇ, ਹਾਂ, ਵੈਰੀ ਗੁੱਡ। ਉਹਨੂੰ ਸਾੜਨਾ ਹੈ ਔਰ ਸਾਹਿਬਾਂ ਨੂੰ ਹੋਰ ਤਰ੍ਹਾਂ ਮਾਰਨਾ ਹੈ। ਵਿੱਚ ਐਂਡ ਤੇ ਬਿਲਕੁਲ ਉਹੀ ਗੱਲ ਕਰ ਰਹੀ ਹੈ ਜੋ ਉਹਦੇ ਨਾਲ ਹੋਣਾ ਹੈਗਾ। ਅੱਛਾ, ਕੋਰੈਂਟ ਇੰਟਰਸਟਿੰਗ ਪੁਆਇੰਟ ਹੈ ਕਿ ਹਾਫਜ਼ ਇਹ ਗੱਲ ਕੁਦਰਤ ਦੇ ਮੂੰਹ ਤੋਂ ਕਹਿਲਵਾ ਰਿਹਾ, ਕਿਉਂਕਿ ਕੋੜਾ ਕੁਦਰਤ ਨੇਚਰ ਹੈ, ਜਾਨਵਰ ਦੇ ਮੂੰਹ ਯਾਨੀ ਕਿ ਨੇਚਰ ਦੇ ਮੂੰਹ ਕਹਿਵਾ ਰਿਹਾ ਹੈ ਕਿ ਬਈ ਨੇਚਰ ਨੇ ਜੋ ਗੱਲ ਕਹਿਤੀ ਉਹ ਪੱਥਰ ਤੇ ਲੀਕ ਹੈ। ਅੱਛਾ, ਮੇਰੇ ਖਿਆਲ ਇਹ ਵੀ ਹੋ ਸਕਦਾ ਕਿ ਕਿਉਂਕਿ ਇਹ ਉਹ ਘੋੜੀ ਨੀਲੀ ਬੋਲ ਰਹੀ ਆ ਔਰ ਆਪਣੇ ਉਹ ਦਰਦ ਦੱਸ ਰਹੀ ਆ ਕਿ ਵਿੱਚ ਉਜਾੜ ਦੇ ਮਾਰਿਓ, ਕਿ ਤੂੰ ਮਿਰਜ਼ੇ ਨੂੰ ਕਹਿ ਰਹੀ ਕਿ ਤੂੰ ਮੈਨੂੰ ਉਜਾੜ ਦੇ ਵਿੱਚ, ਗਰਮੀ ਦੇ ਵਿੱਚ ਮੈਂ ਉਹਨੂੰ ਲੈ ਕੇ ਜਾ ਰਹੀ ਆ ਨਾ, ਤੇ ਮੈਨੂੰ ਵੀ ਤੂੰ ਇਹਦੇ ਵਿੱਚ ਮੈਨੂੰ ਖਰਾਬ ਕਰ ਰਿਹਾ, ਤੂੰ ਖਰਾਬ ਕਰ ਰਿਹਾ, ਮੈਨੂੰ ਚਾਬਕਾ ਮਾਰ ਰਿਹਾ, ਮੈਂ ਤੇ ਐਡੇ ਵੱਡੇ ਹਾਈ ਦਰਜੇ ਦੀ ਤੇਰੇ ਪੱਲੇ ਪੈ ਗਈ ਆ, ਮੈਨੂੰ ਜੇ ਰਿਜ਼ਕ ਦੀ ਮੁਹਤਾਜ ਨਾ ਹੁੰਦੀ ਮੈਂ, ਤੂੰ ਤੇ ਮੈਨੂੰ ਮਤਲਬ ਮਿਰਜ਼ੇ ਨੇ ਨੀਲੀ ਨੂੰ ਤੜਫੜਾ ਕਰਤਾ ਆਪਣੇ ਰਸਤੇ ਦੇ ਵਿੱਚ ਜਾ ਰਹੇ ਆ ਜੋ। ਅੱਛਾ, ਮੈਂ ਵੀ ਆਪਣੀ ਕੁਝ ਗੱਲ ਕਰ ਲਾਂ। ਉਹਨੇ ਕਦੀ ਮਾਰਿਆ ਨਹੀਂ ਮੇਰੇ ਹਾਲ ਉਹਨੂੰ, ਨੀਲੀ ਨੂੰ। ਫਸਟ ਟਾਈਮ ਉਹਨਾਂ ਨੂੰ ਚਾਬਕ ਮਾਰੀ ਹੈ ਤੇ ਉਸ ਤੋਂ ਉਹਨੇ ਰਿਐਕਟ ਕੀਤਾ ਕਿ ਇਹ ਤੂੰ ਕੀ ਕਰ ਰਿਹਾ। ਅਪਸੈਟ ਹੋ ਗਈ ਬਹੁਤ ਜ਼ਿਆਦਾ। ਥੋੜਾ ਜਿਹਾ ਉਹ ਆ ਵੀ ਕਰਨਾ? ਅਪਸੈਟ ਹੋਇਆ ਹੈ ਔਰ ਜਲਦੀ ਤੋਂ ਜਲਦੀ ਪਹੁੰਚਣਾ ਚਾਹੁੰਦਾ ਹੈ, ਔਰ ਉਹਨੂੰ ਵਸਾ ਨਹੀਂ ਹੈਗਾ ਸ਼ਾਇਦ ਕਿ ਨੀਲੀ ਮੈਨੂੰ ਟਾਈਮ ਤੱਕ ਪਹੁੰਚਾ ਦੇਗੀ ਹੈ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਹੈ। ਹਾਂਜੀ, ਦੱਸੋ ਜੀ ਹੋਰ। ਮੈਨੂੰ ਇਹ ਸਮਝ ਆਈ ਕਲਾਮ ਨੀਲੀ ਚਾਬਕ ਮਾਰੇ ਵੱਟ ਕੇ, ਕਿ ਜਿਹੜਾ ਉਹਨੇ ਚਾਬਕ ਮਾਰਿਆ ਨਾ, ਜਿਸ ਤਰ੍ਹਾਂ ਖਾਮੋਸ਼ ਪਾਣੀਆਂ 'ਚ ਵਟਾ ਮਾਰਿਆ ਜਾਏ ਤੇ ਲਹਿਰਾਂ ਪੈਦਾ ਹੋ ਜਾਂਦੀਆਂ, ਚਾਬਕ ਮਾਰੇ ਵੱਟ ਕੇ, ਯਾਨੀ ਤੂੰ ਐਸਾ ਚਾਬਕ ਕੁਦਰਤ ਨੂੰ ਜਾਂ ਰੂਟੀਨ ਨੂੰ ਮਾਰ ਦਿੱਤਾ ਹੈ ਔਰ ਸਿਸਟਮ ਨੂੰ ਮਾਰ ਦਿੱਤਾ ਹੈ ਕਿ ਜਦ ਨੂੰ ਲਾਈ ਇਲਾਜ ਤੂੰ ਆਪਣੇ ਆਬਾਓ ਅਜਦਾਦ ਨੂੰ, ਉਹਨਾਂ ਦੀ ਇੱਜ਼ਤ ਨੂੰ ਲਾਜ, ਯਾਨੀ ਉਹਨਾਂ ਨੂੰ ਬੇਇੱਜ਼ਤ ਕਰ ਦਿੱਤਾ ਹੈ। ਉਹਨੂੰ ਆਪਣੀ ਮੁਹੱਬਤ ਦਾ ਵੀ ਇਜ਼ਹਾਰ ਕਰ ਰਹੀ ਹੈ ਤੇ ਉਹ ਇਹ ਦੱਸ ਰਹੀ ਹੈ ਕਿ ਇਹ ਚਾਬਕ ਜਿਹੜਾ ਤੂੰ ਨਿਜ਼ਾਮ ਨੂੰ ਮਾਰ ਰਿਹਾ ਨਾ, ਇਹਦਾ ਅੰਜਾਮ ਕੀ ਹੋਣਾ, ਕਿ ਹੂਰਸਾਂ ਵਿੱਚ ਫਰਿਸ਼ਤਿਆਂ ਆਪਣੀ ਮੁਹੱਬਤ ਦਾ ਵੀ ਇਜ਼ਹਾਰ ਕਰ ਰਹੀ ਹੈ ਨੀਲੀ ਜਿਹੜੀ ਹੈ ਨਾ, ਕਿ ਮੈਂ ਤੇ ਫਰਿਸ਼ਤਿਆਂ ਦੇ ਵਿੱਚ ਹੂਰ ਦੀ ਤਰ੍ਹਾਂ ਰਹਿ ਰਹੀ ਸਾਂ, ਤੇ ਮੈਂ ਆਪਣੇ ਮੂੰਹ 'ਚ ਲੋਹੇ ਦਾ ਜਿਹੜਾ ਕੜਾ ਸੀ ਉਹ ਵੀ ਝੱਲਿਆ, ਰਿਜ਼ਕ ਦੀ ਮੁਹਤਾਜ ਵੀ ਹੋਈ, ਤੇ ਤੂੰ ਮੇਰੀ ਪਿੱਠ ਤੇ ਬਹਿ ਕੇ ਲਾਡ ਵੀ ਕੀਤੇ, ਤੇ ਲੇਕਿਨ ਹੁਣ ਇਹ ਜਿਹੜਾ ਤੂੰ ਚਾਬਕ ਸਿਸਟਮ ਨੂੰ ਮਾਰ ਦਿੱਤਾ ਹੈ, ਜਿਹੜੀ ਤੂੰ ਨਿਕਲ ਗਿਆ ਇਸ ਰੂਟੀਨ ਤੋਂ, ਵਿੱਚ ਉਜਾੜ ਦੇ ਮਾਰੇ ਤੜਫੜ ਕਰੇ ਕਬਾਬ, ਹੁਣ ਤੂੰ ਤੇ ਟੁੱਟ ਜਾਣਾ ਤੇ ਮੈਂ ਪਿੱਛੇ ਜਿਹੜਾ ਨਾ ਉਜਾੜ ਦੇ ਉਹ ਜਿਸ ਤਰ੍ਹਾਂ ਤੜਫੜ ਹੋ ਜਾਣਾ, ਕਬਾਬ ਦੀ ਤਰ੍ਹਾਂ ਹੋ ਜਾਣਾ ਮੇਰੀ ਹਾਲਤ, ਮੈਂ ਤਾਂ ਫਿਰ ਰਹਿ ਜਾਣਾ ਨਾ ਕੱਲੀ, ਤੂੰ ਤੇ ਗਿਆ। ਜ਼ੁਬੈਰ ਸਾਹਿਬ, ਇੱਕ ਲਾਈਨ ਮਨ ਬੜੀ ਫੈਸੀਨੇਟ ਕਰਦੀ ਪਈ ਹੈ ਕਿ ਮੂੰਹ ਕੜਿਆਲਾ ਝੱਲਿਆ ਕੀਤੀ ਰਿਜ਼ਕ ਮੁਹਤਾਜ। It seems to be having more layers than one can see, in a sense ਕਿ ਜਿਵੇਂ ਇਨਸਾਨ ਰਿਜ਼ਕ ਕਮਾਉਣ ਵਾਸਤੇ ਜਗ੍ਹਾ ਜਗ੍ਹਾ ਮੁਸੀਬਤਾਂ ਬਰਦਾਸ਼ਤ ਕਰਦਾ ਹੈ, ਝੱਲਦਾ ਹੈ, ਤਮਾਮ ਕਿਸਮ ਦੇ ਔਖੀ ਜ਼ਿੰਦਗੀ, ਉਹ ਇਹ ਵੀ ਇੱਕ ਰੈਫਰੈਂਸ ਮੈਨੂੰ ਨਜ਼ਰ ਆ ਰਿਹਾ ਕਿ ਰਿਜ਼ਕ ਵਾਸਤੇ ਜਿਵੇਂ ਇਨਸਾਨ ਬੜਾ ਜ਼ਲੀਲ ਹੁੰਦਾ ਹੈ ਦੁਨੀਆ 'ਚ ਜਦ ਤੱਕ ਜਿੰਦਾ ਹੁੰਦਾ, ਇਸੇ ਤਰ੍ਹਾਂ ਉਹ ਕਹਿ ਰਹੀ ਹੈ ਕਿ ਮੈਂ ਵੀ ਸਿਰਫ ਰਿਜ਼ਕ ਵਾਸਤੇ ਤੇਰੇ ਇੱਥੋਂ ਖੁਆਰ ਹੋ ਰਹੀ ਹਾਂ, ਵਰਨਾ ਗੱਲ ਕੋਈ ਨਹੀਂ ਗਿਆ ਸੀ। ਨਹੀਂ, ਇੱਥੇ ਉਹ ਨਹੀਂ ਬਣਦੀ, ਇੱਥੇ ਗੱਲ ਇਹ ਬਣਦੀ ਹੈ ਕਿ ਮੈਂ ਤੇਰੇ ਨਾਲ ਅਟੈਚ ਸਾਂ, ਮਤਲਬ ਮੈਂ ਜਿਸ ਨੂੰ ਬੀਵੀ ਨਹੀਂ ਕਹਿੰਦੀ ਕਿ ਮੈਂ ਬੜੀ ਇਸੇ ਤਰ੍ਹਾਂ ਕਹਿ ਰਹੀ ਹੈ, ਮੈਂ ਤੇਰੇ ਨਾਲ ਬੜੀ ਅਟੈਚ ਰਹੀ ਹਾਂ, ਤੇ ਤੂੰ ਜੋ ਕਰ ਰਿਹਾ ਨਾ
ਇਹ ਤਾਂ ਮੈਨੂੰ ਬੜਾ ਨੁਕਸਾਨ ਹੋਣਾ। ਉਹ ਆਪਣੀ ਮੁਹੱਬਤ ਦਾ ਇਜ਼ਹਾਰ ਕਰ ਰਹੀ ਹੈ ਜਿਹੜੀ ਨੀਲੀ। ਨਹੀਂ ਨਹੀਂ, ਮੂੰਹ ਕੜਿਆਲਾ ਝੱਲਿਆ, ਬਿਲਕੁਲ ਠੀਕ ਹੈ। ਮੈਂ ਜ਼ਰਾ ਉਹਦੇ ਥੱਲੇ ਜਾ ਰਿਹਾ, ਉਹਦੇ ਇੰਟਰਪ੍ਰੀਟੇਸ਼ਨ ਤਸ਼ਰੀਹ ਲੈਵਲ ਤੇ। ਮੂੰਹ ਕੜਿਆਲਾ, ਕਿਉਂਕਿ ਕਿਸੇ ਦੇ ਮੂੰਹ ਅਗਰ ਪਾਤਾ ਜਾਏ ਨਾ, ਜਾਨਵਰ ਦੇ ਜਾਂ ਇਨਸਾਨ ਦੇ, ਬੜਾ ਤਕਲੀਫ ਦੇ ਅਮਲ ਹੁੰਦਾ ਹੈ ਉਹਨੂੰ ਕੰਟਰੋਲ ਕਰਨ ਵਾਸਤੇ। ਲੇਕਿਨ ਉਹ ਕਹਿ ਰਹੀ ਕਿ ਮੈਂ ਇਹ ਬਰਦਾਸ਼ਤ ਕੀਤੀ, ਔਖਾ ਹੋਣਾ ਖੜਾ ਚੱਲਣਾ, ਕਿ ਸਿਰਫ ਇਸ ਵਾਸਤੇ ਕਿ ਮੈਂ ਰਿਜ਼ਕ ਦੀ ਮੁਤਾਜ ਸਾਂ। ਅਗਰ ਮੈਂ ਕਿ ਕੋਈ ਬੰਦਾ ਮੈਨੂੰ ਔਨ ਨਹੀਂ ਕਰੇਗਾ ਤੇ ਮੇਰੇ ਵਾਸਤੇ ਸ਼ਾयद ਰਿਜ਼ਕ ਹਾਸਿਲ ਕਰਨਾ ਐਡਾ ਈਜ਼ੀ ਨਾ ਰਵੇ। ਮੈਂ ਇੱਕ ਰੈਫਰੈਂਸ, ਮੇਰਾ ਖਿਆਲ ਹੈ ਕਿ ਰੈਫਰੈਂਸ ਉਧਰ ਵੀ ਹੈ, ਬਾਕੀ तमाम रेफरेंसेस ਦੇ ਬਾਅਦ। हाँ जी, ये के हाँ जी, अगे चलिए। हाँ जी, 98 में पढ़ लेना। लै हकीकत यार दी आई है ਸਰ तेरे। ਮੈਂ ਨਾ ਪੜਦਾ। अच्छा, मैं पढ़े पीछे। ਹਾਂਜੀ अच्छा पढ़ो, तुसी पढ़ो। ਠੀਕ ਹੈ। 98 ਨੰਬਰ ਹੈ। ਲੈ ਹਕੀਕਤ ਯਾਰ ਦੀ ਆਈ ਤੇਰੇ ਵੱਲ, ਨਹੀਂ ਕੋਈ ਸ਼ੌਕ ਸ਼ਿਕਾਰ ਦਾ, ਨਹੀਂ ਕੋਈ ਦੂਜੀ ਗੱਲ, ਵਾਸਤਾ ਗਤਨੀਓ ਰੱਬ ਦਾ, ਖੀਵੇ ਮਹਨੀ ਚੱਲ। मैं वही चाहता था, कलाम नीली चाह रहा है। जी हाँ, ਇਹਦੇ ਤੇ ਕੋਈ ਐਡਾ ਔਖਾ ਲਫ਼ਜ਼ ਨਹੀਂ ਹੈ ਨਾ ਕੋਈ। ਮੇਰਾ ਗੱਲ ਕਰਨੀ ਹੈ ਤਾਂ ਕਰ ਲਓ ਇਹਦੇ ਤੇ, ਬੰਦ ਦੇ ਉੱਤੇ। मैनू थोड़ी जी कंफ्यूजन हो रही है कि वो नीली कह रही है लै हकीकत यार दी आई तेरे वाल। ए मैनू रेफरेंस समझ नहीं आ रहा कि किधर किधरों आ रही थी, किधर जा रही है नीली। ਮੈਂ ਗੱਲ ਕਰਾਂ। हाँ जी, ਉਹ ਕਹਿੰਦੀ ਪਈ ਹੈ ਕਿ ਨੀਲੀ, ਕਿ ਜਿਹੜੀ ਤੈਨੂੰ ਯਾਰ ਦੀ ਹਕੀਕਤ ਮੈਂ ਤੈਨੂੰ ਦੱਸਣੀ ਹੈ, ਜਿਹੜੀ ਤੂੰ ਸਾਹਿਬਾਂ ਦੇ ਚੱਕਰ ਵਿੱਚ ਪਿਆ, ਔਰ ਨਹੀਂ ਕੋਈ ਸ਼ਿਕਾਰ, ਸ਼ੌਕ ਸ਼ਿਕਾਰ ਦਾ, ਨਹੀਂ ਕੋਈ ਦੂਜੀ ਗੱਲ। ਤੈਨੂੰ ਮੁੰਡਿਆਂ ਲਈ ਹੁਣ ਕੋਈ ਸ਼ੌਕ ਹੀ ਨਹੀਂ ਰਹੇ। ਤੂੰ ਜਿਸ ਨਾਲ ਸ਼ਿਕਾਰ ਤੇ ਮੁੰਡੇ ਜਾਂਦੇ ਨੇ ਉਸ ਤਰ੍ਹਾਂ ਤੂੰ ਨਹੀਂ ਕਰਦਾ। ਤੂੰ ਉਹਦੀ ਮੁਹੱਬਤ 'ਚ ਹੀ ਗ੍ਰਿਫਤਾਰ ਹੋ ਗਏ ਤਾਂ ਵਾਸਤਾ ਗਤਨੀ ਹੋ ਰੱਬ ਦਾ, ਖੀਵੇ ਮਹਨੀ ਚੱਲ। ਤੈਨੂੰ ਮੈਂ ਰੱਬ ਦਾ ਵਾਸਤਾ ਦਿੰਨੀ ਆ ਕਿ ਚੱਲ ਵਾਪਸ ਚੱਲੀ। अच्छा, ਉਹਦੀ ਮਿੰਤਾ ਕਰਦੀ ਪਈ ਕਿ ਹੁਣ ਤੂੰ ਅਜੇ ਵੀ ਕੋਈ ਟਾਈਮ ਖੀਵਾ ਦੇ ਜਿਹੜਾ ਹੈ ਉਹ ਉਹਦਾ ਸਾਹਿਬਾਂ ਦਾ ਨਹੀਂ ਹੈ ਸ਼ਹਿਰ। ਖੀਵਾ ਤੇ ਇਹ ਸਿਆਲ ਵੀ ਹੈ ਨਾ। ਇਹ ਵੀ ਗੱਲ ਠੀਕ ਹੈ ਤੁਹਾਡੀ ਜਵਾਰ ਸਾਹਿਬ, ਸਹੀ। ਖੀਵਾ ਜਿਹੜਾ ਸਾਹਿਬਾਂ ਦਾ ਸਿਆਲ, ਉਹਦਾ ਦਾਨਾਬਾਦ ਹੈ ਨਾ, ਮਿਰਜ਼ੇ ਦਾ। हाँ, मिर्जे ਦਾ ਦਾਨਾਬਾਦ ਹੈ ਖੀਵਾ, ਬਿਲਕੁਲ ਠੀਕ ਹੈ। अच्छा ਔਰ ਉਹ ਖੀਵਾ ਜਿਹੜਾ ਇੱਥੇ ਲਿਖਿਆ ਨਾ, ਮਾਨੀ ਖੀਵੇ, ਮਾਨੀ, ਮਾਨੀ ਹੈਗਾ ਮਾਨੀ ਖਾਨ। ਖੀਵੇ ਦਾ ਜਿਹੜਾ ਚੀਫ ਆ, ਖੀਵਾ ਪਿੰਡ ਹੈ। ਹਾਂ ਠੀਕ ਹੈ। ਖੀਵੇ ਪਿੰਡ ਦਾ ਜਿਹੜਾ ਚੀਫ ਹੈ ਉਹਦਾ ਨਾਮ ਹੈਗਾ ਮਾਨੀ ਖਾਨ। ਹਾਂ, ਮਾਨੀ ਸਿਆਲ ਕਬੀਲੇ ਦਾ ਜਿਹੜਾ ਮਾਲਕ ਹੈ ਉਹ ਮਾਨੀ ਹੈ, ਉਹਦਾ ਨਾਮ ਮਾਨੀ ਸਿਆਲ ਹੈ, ਸਾਹਿਬਾਂ ਦਾ ਸ਼ਹਿਰ। ਠੀਕ ਹੈ, ठीक है, रिवर्स कर लो फिर। अच्छा अच्छा अच्छा, लै हकीकत यार दी आई तेरे वाल। अच्छा, ਆ ਮੈਂ ਥੋੜਾ ਥੋੜਾ ਜਿਹਾ ਇਸ ਜਿਹਾ। ਤਰ੍ਹਾਂ ਸਮਝਿਆ ਸੀ ਕਿ ਜਿਹੜੀ ਕਿ ਇਹ ਨੀਲੀ ਕਹਿ ਰਹੀ ਹੈ ਕਿ ਮੈਂ ਯਾਰ ਦੀ, ਤੇਰੇ ਯਾਰ ਦੀ ਜਿਹੜੀ ਹੋਂਦ ਹੈ ਜਾਂ ਹਕੀਕਤ ਹੈ, ਇਸੇ ਕਰਕੇ ਮੈਂ ਤੇਰੇ ਨਾਲ ਆਈ ਹਾਂ ਕਿ ਤੂੰ ਉਹਨੂੰ ਮਿਲਣਾ ਚਾਹੁੰਦਾ ਆਪਣੇ ਯਾਰ ਨੂੰ। ਨਹੀਂ ਤਾਂ ਕੋਈ ਸ਼ਿਕਾਰ ਸ਼ਕੂਰ ਦਾ, ਮੈਨੂੰ ਬਾਹਰ ਜਾਣ ਆਉਣ ਦਾ ਕੋਈ ਸ਼ੌਕ ਨਹੀਂ। ਮੈਂ ਵਾਸਤਾ ਪਾਉਣੀ ਆ ਕਿ ਤੂੰ ਸਿੱਧਾ ਹੁਣ ਉਧਰ ਖੀਵੇ ਵੱਲ ਚਾਹ, ਕਿ ਮਤਲਬ ਜਿਹੜਾ ਮਾਨੀ ਖਾਨ ਹੈ ਉਸ ਸਿਆਲ ਵੱਲ ਨੂੰ ਵਾਸਤਾ ਪਾਉਣੀ ਆ ਕਿ ਉਧਰ ਜਾ, ਤੂੰ ਆਪਣੇ ਮਿਲ ਆਪਣੇ ਯਾਰ ਨੂੰ। ਠੀਕ ਹੈ, ਸਹੀ, ਬਿਲकुल सही ਕੀਤਾ। बिल्कुल सही, ਇਹੀ ਬਣ। बिल्कुल सही, गुड गुड, ठीक है, बिल्कुल ठीक है, वेरी गुड। ये भी खुल गया। बढ़िया के 99 जी। जी हाँ पढ़ो जी। सही सर। अच्छा जी, 99 जवाब मिर्जा नीली नु। तू ना रोवे नीलिए, तू ना रोवे नीलिए, तू की रोने नाल, मैं फरजंदा पालियों, मुंह ना कड्डी गाल, घत के भोरे पालियों, की खाने एक थाल। ਹਾਂ, ਤਰੀ ਖਾਣੇ ਇੱਕ ਥਾਲ। जी ਮਿਰਜ਼ਾ ਉਹਨੂੰ ਕਹਿ ਰਿਹਾ ਕਿ ਨੀਲੀਏ ਤੂੰ ਨਾ ਰੋ, ਤੂੰ ਕਿਉਂ ਰੋ ਰਹੀ ਹੈ? ਮੈਂ ਤੈਨੂੰ ਆਪਣੇ ਬੇਟਿਆਂ ਵਾਂਗਰ ਪਾਲਿਆ ਹੈ, ਫਰਜ਼ੰਦਾ ਪਾਲਿਓ, ਮੈਂ ਮੂੰਹ ਚੋਂ ਕਦੀ ਕੋਈ ਗਾਲ ਨਹੀਂ ਕੱਢੀ। ਗੱਤ ਕੇ ਬੂਰਾ ਜਿਹੜਾ ਬੂਰੇ ਪਾਉਣਾ ਹੁੰਦਾ ਹੈ ਤੈਅ ਕਰਨਾ। ਮੈਂ ਬੜੇ ਇਹਤਿਆਤ ਨਾਲ ਤੈਨੂੰ ਪਾਲਿਆ, ਲੁਕਾ ਕੇ ਰੱਖਿਆ ਤੈਨੂੰ।
ਅੰਡਰਗਰਾਉਂਡ ਰੱਖਿਆ ਹੈ ਔਰ ਤਰੀ ਖਾਣੇ ਇੱਕ ਥਾਲ 30 ਕਿਸਮ ਦੇ ਤੈਨੂੰ ਮੈਂ ਖਾਣੇ ਦਿੱਤੇ ਨੇ। बड़ा इंटरेस्टिंग डायलॉग है कि इंसान दा ते जानवर दा। दैट्स वेरी इंटरेस्टिंग। वाह जी जी, जबरदस्त। हाँ जी, ਹੁਣ ਆਖਰੀ हाँ जी, ਜਿਹੜਾ ਬੰਦ ਹੈ ਬੜਾ जरा फंसिया है बंद है। हाँ फंसे ये वाकई फंसे है हाँ जी। कौन पढ़ रहा जी? पढ़ना किसी ने? मेरी मैं कितनी मैं बारी? पढ़ देना। हाँ जी, ਇਹ 100 ਨੰਬਰ ਬੰਦ ਹੈ। ਕਲਾਮ ਮਿਰਜ਼ਾ। ਪੰਜੇ ਪੁੱਤਰ ਖਾਨ ਦੇ ਤਬਾ ਪੰਜਾਂ ਦੀ ਹੋਰ, ਚੌਹਾਂ ਤੋਂ ਮੈਂ ਨਿਕੜਾ ਪਾਗ ਪਲਮ ਦੀ ਡੋਰ, ਮੰਗੂ ਚੁਗਦੇ ਡੇਕ ਤੇ ਟੁੱਕ ਨਾ ਸਕਦੇ ਚੋਰ, ਮੈਂ ਰਾਹ ਮਾਰਾਂ ਬਾਦਸ਼ਾਹਾਂ ਸਿਰ ਤੇ ਤਖਤ ਲਾਹੌਰ, ਚਾਰੇ ਗੁੱਠਾਂ ਘਾਲੀਆਂ ਸ਼ੱਕਰ ਵਾਂਗਰ ਭੌਰ, ਕੋਟ ਪੜੀਸਾਂ ਟੱਕਰੇ ਖਰਲ ਕ੍ਰਿਸ਼ਨ ਜ਼ੋਰ, ਚੱਦੜ ਭੈਣ ਲਿਖਿਆ, ਚੱਦੜ ਭੈਣ ਲੋੜੀਂਦੇ ਜੰਝ ਘਰਾਂ ਵੱਲ ਮੋੜ, ਜਾਂ ਸਿਰ ਮੇਰਾ ਮੁੰਡੀਆਂ ਪਰਨਾਵੇ ਕਹਿ ਹੋਰ, ਵੇਖ ਤਮਾਸ਼ਾ ਹਫਜ਼ਾ ਬੁੱਤ ਉਡੀਕੇ ਗੌਰ। हाँ। जहाँ सिर मेरा मोंडियां मोंडियां परनावे कहीं होर, ਵਿਆਹ ਕਰੇ। ਪੰਜੇ ਪੁੱਤਰ ਖਾਂ ਦੇ ਤਬਾ ਪੰਜਾਂ ਦੀ ਹੋਰ, ਪੰਜ ਪੁੱਤਰ ਨੇ ਉਹਦੇ ਔਰ ਪੰਜਾਂ ਦਾ ਜਿਹੜਾ ਮਜ਼ਾਜ ਹੈ ਆਪਣਾ ਆਪਣਾ, ਤਬੀਅਤ ਉਹਨਾਂ ਦੀ ਜਿਹੜੀ ਹੈ, ਉਹਨਾਂ ਦੀ ਜਿਹੜਾ ਹੈ ਆਪਣਾ ਆਪਣੇ ਆਪਣੇ। ਅੱਜ ਦੇ ਜ਼ਮਾਨੇ 'ਚ ਤੁਸੀਂ ਕਹੋਗੇ ਕਿ ਅੱਜ ਪੰਜੇ ਹੀ ਆਪਣੇ ਆਪਣੇ ਮੂਡ ਦੇ ਨੇ। ਅਮੀਰਾਂ ਦੇ ਵਿੱਚ ਹਮੇਸ਼ਾ ਇਹ ਗੱਲ ਕੀਤੀ ਜਾਂਦੀ ਹੈ ਕਿ ਜੀ ਉਹ ਪੰਜ ਨੇ ਸਰਦਾਰਾਂ ਦੇ ਜਾਂ ਵੱਡੇ ਚੌਧਰੀ ਸਾਹਿਬ ਦੇ, ਔਰ ਉਹ ਜੀ ਹਰ ਕੋਈ ਆਪਣੀ ਆਪਣੀ ਤਰਜ਼ ਦਾ। ਚੌਹਾਂ ਤੋਂ ਮੈਂ ਨਿਕੜਾ, ਜਿਹੜੇ ਚਾਰ ਨੇ ਉਹ ਮੇਰੇ ਤੋਂ ਵੱਡੇ ਨੇ, ਮੈਂ ਸਭ ਤੋਂ ਛੋਟਾ ਵਾਂ। ਵਾਗ ਪਲਮ ਦੀ ਡੋਰ, ਪਲਮ ਦੀ ਮੈਨੇ ਹੁੰਦਾ ਲਟਕਦੀ ਹੈ। ਮੈਂ ਛੋਟਾ ਵਾਂ ਔਰ ਸਾਡੀ ਡੋਰ ਜਿਹੜੀ ਹੈ ਲਟਕਦੀ ਹੈ। ਇੱਕ ਇਹਦਾ ਮਤਲਬ ਇਹ ਵੀ ਹੈਗਾ ਕਿ ਜਦੋਂ ਇਹ ਪੰਜ ਪੁੱਤਰ ਚੱਲਦੇ ਨੇ ਤੇ ਘੋੜੇ ਦੀ ਨਾ ਇੱਕੋ ਹੀ ਡੋਰ ਹੁੰਦੀ ਹੈ, ਜਿਹੜੀ ਸਿੱਧੀ ਲਾਈਨ ਦੇ ਵਿੱਚ ਹੁੰਦੀ ਹੈ, ਔਰ ਉਹ ਡੋਰ ਦੇ ਨਾਲ ਪੰਜੇ ਜਿਹੜੇ ਨੇ ਉਹ ਨਾਲੋਂ ਨਾਲ ਚੱਲਦੇ ਨੇ। ਯਾਨੀ ਕਿ ਸਾਡੀ ਇੱਕੋ ਹੀ ਡੋਰ ਹੈ, ਇੱਕੋ ਹੀ ਅਸੀਂ ਤਰ੍ਹਾਂ ਉਹਦੇ ਨਾਲ ਜਿਹੜੇ ਆ ਲਟਕੇ ਹੋਏ ਆ। ਮੰਗੂ ਚੁਗਦੇ ਡੇਕ ਤੇ ਟੁੱਕ ਨਾ ਸਕਦੇ ਚੋਰ, ਮੰਗੂ ਜਿਹੜੇ ਨੇ ਉਹ ਜਿਹੜੇ ਛੇੜੂ ਨੇ, ਮੱਝਾਂ ਚਾਰਨ ਵਾਲੇ, ਉਹ ਮੱਝਾਂ ਚਾਰ ਰਹੇ ਨੇ। ਡੇਕ ਤੇ ਇੱਕ ਨਾਲਾ ਹੈ, ਇੱਕ ਮਸ਼ਹੂਰ ਨਾਲਾ ਵੀ ਹੈ, ਮੇਰਾ ਖਿਆਲ ਹੈ ਸ਼ੇਖਪੁਰੇ ਦੇ ਕੋਲ ਹੈ। ਤੇ ਸਿਆਲਕੋਟ, ਟੁੱਕ ਨਾ ਹੈ ਜੀ, ਸਿਆਲਕੋਟ ਤੋਂ ਸ਼ੇਖੂਪੁਰੇ ਨੂੰ ਜਾਂਦਾ। ਹਾਂ ਹਾਂ ਹਾਂ। ਤੇ ਟੁੱਕ ਨਾ ਸਕਦੇ ਚੋਰ, ਜਿਹੜਾ ਸਾਡਾ ਆਪਣਾ ਇਲਾਕਾ ਹੈ ਉਹਦੀ ਗੱਲ ਕਰ ਰਿਹਾ ਹੈ ਕਿ ਅਸੀਂ ਪੰਜ ਪੁੱਤਰ ਹਾਂ, ਆਪਣੇ ਆਪਣੇ ਮਜ਼ਾਜ ਤੇ ਹਾਂ। ਮੈਂ ਛੋਟਾ ਵਾਂ ਲੇਕਿਨ ਸਾਡੀ ਜਦੋਂ ਅਸੀਂ ਨਿਕਲਨੇ ਆ ਤੇ ਦੁਨੀਆ ਦੇਖਦੀ ਹੈ, ਇੱਕੋ ਹੀ ਸਾਡੀ ਡੋਰ ਹੈ। ਔਰ ਛੇੜੂ ਜਿਹੜੇ ਨੇ ਉਹ ਨਾਲੇ ਦੇ ਉੱਤੇ ਚੱਲ ਰਹੇ ਨੇ, ਉਹ ਆਪਣੇ ਜਿਹੜੇ ਫਿਰ ਰਹੇ ਨੇ, ਔਰ ਚੋਰ ਜਿਹੜੇ ਨੇ ਸਾਡੇ ਇਲਾਕੇ 'ਚ ਨਹੀਂ ਆ ਸਕਦੇ। ਮੈਂ ਰਾਹ ਮਾਰਾਂ ਬਾਦਸ਼ਾਹਾਂ ਸਿਰ ਤੇ ਤਖਤ ਲਾਹੌਰ, ਮੈਂ ਰਾਹ ਮਾਰਾਂ ਰਸਤਾ ਬੰਦ ਕਰ ਸਕਣਾ ਵਾਂ ਬਾਦਸ਼ਾਹਾਂ ਦਾ, ਔਰ ਲਾਹੌਰ ਦੀ ਜਿਹੜੀ ਬਾਦਸ਼ਾਹੀ ਹੈ ਜਿਹੜੀ ਹੈ ਉਹ ਸਾਡੇ ਸਿਰ ਤੇ ਖਲੋਤੀ ਹੋਈ ਹੈ। ਇਹ ਆਪਣੇ ਆਪ ਨੂੰ ਜਿਹੜਾ ਹੈ ਉਹ ਵਡਿਆ ਰਿਹਾ ਕਿ ਐਡਾ ਵੱਡੇ ਅਸੀਂ ਚੌਧਰੀ ਹਾਂ ਕਿ ਅਸੀਂ ਬਾਦਸ਼ਾਹਾਂ ਦੇ ਰਸਤੇ ਮੈਂ ਰਾਹ ਮਾਰਾਂ, ਮੈਂ ਰਸਤਾ ਬੰਦ ਕਰ ਸਕਣਾ। ਬਾਦਸ਼ਾਹਾਂ ਸਿਰ ਤੇ ਤਖਤ ਲਾਹੌਰ, ਸਾਡੇ ਸਿਰ ਤੇ ਬਾਦਸ਼ਾਹਾਂ ਦੀ ਬਾਦਸ਼ਾਹੀ ਹੈ। ਚਾਰੇ ਗੁੱਟਾਂ ਗਾਲੀਆਂ ਸ਼ੱਕਰ ਵਾਂਗ ਭੋਰ, ਚਾਰੇ ਪਾਸੇ ਦੁਨੀਆ
ਈਸਟ ਵੈਸਟ ਨਾਰਥ ਸਾਊਥ ਸਭ ਮੈਂ ਜਿਹੜਾ ਹੈ ਉਹ ਦੇਖਿਆ ਹੈ। ਚਾਰੇ ਗਾਲੀਆਂ ਨੇ ਮੈਂ ਐਕਸਪੀਰੀਅੰਸ ਕੀਤਾ ਹੈ। ਗਾਲ ਕਰਨਾ ਹੁੰਦਾ ਐਕਸਪੀਰੀਅੰਸ ਕਰਨਾ, ਗਾਲਣਾ ਬੜਾ ਡੀਪ ਹੋ ਕੇ ਕਿਸੇ ਚੀਜ਼ ਦਾ ਐਕਸਪੀਰੀਅੰਸ ਕਰਨਾ, ਉਹਨੂੰ ਗਾਲਣਾ ਕਰਨਾ। ਸ਼ੱਕਰ ਵਾਂਗਰ ਭੋਰ ਕੇ ਮੈਂ ਜਿਹੜਾ ਹੈ ਇਹ ਸਾਰੀ ਦੁਨੀਆ ਨੂੰ ਜਿਹੜਾ ਹੈ ਮੈਂ ਦੇਖਿਆ ਹੈ। ਸ਼ੱਕਰ ਵਾਂਗੂ ਮੈਂ ਇਹਨੂੰ ਭੋਰ ਦਿੱਤਾ ਹੈ। ਕੋਟ ਬੜੇਸਾਂ ਟਕਰੀ ਖਰਲ ਕरेसन ਜ਼ੋਰ। ਕੋਟ ਮੈਨੇ ਕਿਲਾ, ਇਹ ਕੋਈ ਮੌਕਾ ਆਇਆ ਸਾਨੂੰ ਜੰਗ ਕਰਨ ਦਾ, ਅਸੀਂ ਕਿਲੇ ਦੇ ਨਾਲ ਲੜ ਪਵਾਂਗੇ, ਕਬੀਲਾ ਅਸੀਂ ਜੋੜਾਂਗੇ। ਕੋਟ ਬੜੇਸਾਂ ਟਕਰੀ, ਅਸੀਂ ਭਿੜਾਂਗੇ, ਲੜਾਂਗੇ। ਔਰ ਅਸੀਂ ਆਪਣਾ ਖਰਲ ਕरेसन, ਖਰਲ ਤੋਂ ਮੁਰਾਦ ਹੈ ਪੂਰੀ ਖਰਲਾਂ ਦੀ ਕਾਸਟ, ਪੂਰਾ ਖਰਲਾਂ ਦਾ ਕਬੀਲਾ, ਆਪਣੀ ਸਿਰਫ ਆਪਣੀ ਗੱਲ ਨਹੀਂ ਕਰ। ਖਰਲ ਕरेसन ਜ਼ੋਰ, ਜਦੋਂ ਵੇਲਾ ਆਏਗਾ ਅਸੀਂ ਕਿਲੇ ਨਾਲ ਵੀ ਟਕਰਾ ਜਾਵਾਂ। ਚੱਦੜ ਭੈਣ ਲੋੜੀਂਦੇ ਜੰਜ ਕਰਾਂ ਵੱਲ ਮੋੜ। ਚੱਦੜ ਜਿਹੜੇ ਨੇ, ਇਹ ਲਫ਼ਜ਼ ਜਿਹੜਾ ਬੀਨ ਹੈ ਇਹਦਾ ਇੱਕ ਤੇ ਹੈਗਾ ਕਿ ਇਹ ਦੱਸਿਆ ਹੈ ਕਿ ਵਸਤੀ ਹੈ ਬੀਨ ਦੀ। ਇਸ ਕਿਤਾਬ ਦੇ ਥੱਲੇ ਤੇ ਬੀਨ ਦਾ ਕੋਈ ਮਤਲਬ ਨਹੀਂ ਲਿਖਿਆ, ਲੇਕਿਨ ਦੂਸਰੀ ਜਿਹੜੀ ਕਿਤਾਬ ਮੇਰੇ ਕੋਲ ਹੈ ਉਹਦੇ ਵਿੱਚ ਹਾਂ ਬੀਣ ਉਹਨਾਂ ਨੇ ਇੱਕ ਲਿਖਿਆ ਕਿ ਇੱਕ ਤੇ ਹੈਗਾ ਕਿ ਕਹਿੰਦਾ ਕਿ ਜੀ ਬੀਣੀ ਹੈ, ਮਾਲ ਡੰਗਰ ਬੰਨਣ ਦੀ ਥਾਂ ਹੈ, ਜਾਂ ਆਰਜ਼ੀ ਵਸਤੀ ਹੈ, ਜਾਂ ਵਾਪਸ ਜਾਣਾ ਵੀ ਹੈ। ਬੀਣ ਜਿਹੜਾ ਭੌਣ ਵੀ ਹੋ ਸਕਦਾ, ਭੌਣਾ ਵਾਪਸ ਕਰਨਾ ਜਾਂ ਵਾਪਸ ਜਾਣਾ। ਚੱਦੜ ਜਿਹੜੇ ਨੇ ਉਹ ਆਪਣੀ ਵਾਪਸ ਚਲੇ ਜਾਣਗੇ ਜਿੱਥੋਂ ਆਏ ਨੇ। ਜੰਝ ਘਰਾਂ ਵੱਲ ਮੋੜ, ਆਪਣੇ ਘਰਾਂ ਵੱਲ ਚਲੇ ਜਾਣਗੇ ਜੰਝ ਨੂੰ ਮੋੜ ਕੇ। ਜਾਂ ਸਿਰ ਮੇਰਾ ਮੋਢਿਆ ਪਰਨਾਵੇ ਕਈ ਹੋਰ, ਮੈਂ ਜਿਹੜਾ ਹੈ ਆਪਣਾ ਸਿਰ ਜਿਹੜਾ ਹੈ ਉਹ ਉਹਨਾਂ ਦੇ ਨਾਲ ਮੋਢਿਆਂ ਦੇ ਮਤਲਬ ਲਿਆ ਹੈ ਅਤੇ ਮਿਰਜ਼ਾ ਸਾਹਿਬ ਲੋੜਦੇ ਲੱਭਦੇ ਤੇ ਪਰਨਾਵੇ ਕਈ ਹੋਰ। ਮੇਰਾ ਮੋਢਿਆਂ ਦੇ ਉੱਤੇ ਹੈ ਮੇਰਾ ਸਿਰ, ਤੂੰ ਪਰਨਾਵੇ ਕਈ ਹੋਰ। ਕੋਈ ਹੋਰ ਕਿਉਂ ਉਹਨੂੰ ਪਰਨਾਵੇ ਸਾਹਿਬਾਂ ਨੂੰ, ਵੇਖ ਤਮਾਸ਼ਾ ਹਾਫਜ਼ਾ ਬੁੱਤ ਡੀਕੇ ਗੌਰ। ਜ਼ੁਬੈਰ ਸਾਹਿਬ, ਹਾਂਜੀ ਜਾਂ ਸਰ ਮੇਰਾ ਮੋਢਿਆਂ, ਕਿ ਜਿੱਦ ਤੱਕ ਮੈਂ ਜਿਉਣਾ ਵਾਂ ਉਸ ਵਕਤ ਤੱਕ ਕੋਈ ਹੋਰ ਨੂੰ ਵਿਆਹ ਨਹੀਂ ਸਕਦਾ, ਹੈ ਨਾ। ਹਾਂ ਇਹੀ ਲੱਗ ਰਿਹਾ। ਜਾਂ ਸਰ ਮੇਰਾ ਕਿ ਜਿੰਨੀ ਦੇਰ ਤੱਕ ਮੇਰੇ ਮੋਢਿਆਂ ਤੇ ਮੇਰਾ ਸਿਰ ਹੈਗਾ, ਯਾਨੀ ਕਿ ਮੈਂ ਜਿਉਣਾ ਵਾਂ, ਤੇ ਕਿਸੇ ਜ਼ਰੂਰਤ ਨਹੀਂ ਹੋਣੀ ਚਾਹੀਦੀ ਕਿ ਉਹਨੂੰ ਵਿਆਹ ਕੇ ਲਾਇਆ ਜਾਵੇ। ਹਾਂ ਹਾਂ ਮੈਨੂੰ ਬੜਾ ਇਹ ਤੁਸੀਂ ਉਹਨੂੰ ਖੋਲਿਆ ਤੇ ਮੈਂ ਸਮਝ ਆਣਾ ਸ਼ੁਰੂ ਹੋਇਆ। ਨਹੀਂ, ਇੱਕ ਇਹਦਾ ਵੀ ਥੋੜਾ ਜਿਹਾ ਮੈਨੂੰ ਇਹ ਵੀ ਲੱਗ ਰਿਹਾ ਕਿ ਜਿਵੇਂ ਉਹ ਕਹਿ ਰਿਹਾ ਕਿ ਖਰਲਾ ਨੂੰ ਵਾਪਸੀ ਦਾ ਰਾਹ ਨਹੀਂ ਮਿਲਣਾ। ਜਾਂ ਅੱਛਾ, ਸਿਰ ਮੇਰਾ ਮੋਢਿਆਂ ਪਰਨਾਵੇ ਕੋਈ, ਮੈਂ ਆਪਣਾ ਸਿਰ ਜਿੰਨੀ ਦੇਰ ਤੱਕ ਮੇਰਾ ਸਿਰ ਮੇਰੇ ਨਾਲ ਹੈ, ਹਾਂ ਕੋਈ ਤੂੰ ਉਹਨੂੰ ਪਰਨਾ ਨਹੀਂ ਸਕਦਾ ਸਾਹਿਬਾਂ ਨੂੰ। ਔਰ ਮੈਂ ਉਹਨਾਂ ਨੂੰ ਲਾ ਜਿਹੜਾ ਦੇਣਾ। ਉਹ ਵਾਪਸ ਉਹਨਾਂ ਨੂੰ ਜਾਣਾ ਪਏਗਾ। ਜੰਝ ਘਰਾਂ ਵੱਲ ਮੋੜ, ਉਹਨਾਂ ਨੂੰ ਵਾਪਸ ਜਾਣਾ ਪਏਗਾ ਔਰ ਵਾਪਸ ਦਾ ਉਹਨਾਂ ਨੂੰ ਰਾਹ ਨਹੀਂ ਮਿਲਣਾ। ਹਾਂਜੀ ਜ਼ੁਬੈਰ ਦੇਖ ਸਾਹਿਬ, ਜਿਹੜਾ ਬੁੱਤ ਡੀਕੇ ਗੌਰ ਹੈ, ਬੜੀ ਡਿਫਰੈਂਟ ਲਾਈਨ। ਆਮ ਹੂੰ ਤੌਰ ਤੇ ਹੈਗਾ ਕਿ ਖਬਰਾਂ ਉਡੀਕਦੀਆਂ ਨੇ। ਜ਼ੁਬੈਰ ਸਾਹਿਬ ਨੇ ਮੇਰੇ ਨਾ ਉਹ ਹੈੱਡਫੋਨ ਬੰਦ ਹੋ ਗਏ ਸਨ, ਤੇ ਇਹ ਕੋਟ ਬੜੇਸਾਂ ਇੱਕ ਫਿਕਰਾ ਮੈਨੂੰ ਨਹੀਂ, ਬੰਦ ਨਹੀਂ ਸਹੀ ਸਮਝ ਆ ਜਿਹੜਾ ਲਾਈਨ ਕੋਟ ਬੜੇਸਾਂ ਟੱਕਰੀ ਖਰਲ। ਕੋਟ ਹੈਗੇ ਨੇ, ਕੋਟ ਹੈਗਾ ਕਿਲਾ। ਭਿੜਨਾ ਹੁੰਦਾ, ਭਿੜਨਾ ਜਾਂ ਟੱਕਰਨਾ, ਲੜਾਈ ਕਰਨਾ।
ਇਹ ਭੇੜ ਦਾ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਭੇੜੇ ਨੇ, ਉਹ ਲੜੇ ਨੇ। ਅਸੀਂ ਕੋਟ, ਅਗਰ ਸਾਡੇ ਸਾਹਮਣੇ ਕੋਈ ਕਿਲਾ ਵੀ ਆ ਜਾਏਗਾ ਤੇ ਅਸੀਂ ਲੜਾਂਗੇ, ਅਸੀਂ ਲੜਨ ਵਾਲੇ ਲੋਕ ਹਾਂ। ਖਲ ਕ੍ਰੇਸ਼ਨ ਜ਼ੋਰ, ਖਲ ਆਪਣੀ ਪੂਰੀ ਜਿਹੜੀ ਕਮਿਊਨਿਟੀ ਹੈ, ਜਿਹੜੀ ਕਾਸਟ ਹੈ, ਕਬੀਲਾ ਬਲਕਿ ਕਹਿਣਾ ਚਾਹੀਦਾ, ਟ੍ਰਾਈਬ ਜਿਹੜਾ ਖਲ ਟ੍ਰਾਈਬ, ਉਹਦੀ ਗੱਲ ਕਰ ਰਿਹਾ ਕਿ ਉਹ ਪੂਰਾ ਜ਼ੋਰ ਲਾਉਣਗੇ ਲੜਨ ਲਈ। ਖਰਲ ਕ੍ਰੇਸ਼ਨ ਜ਼ੋਰ, ਆਪਣੀ ਪੂਰੀ ਤਾਕਤ ਇਸਤੇਮਾਲ ਕਰਨਗੇ। ਚੱਦਣਾ ਜਿਹੜੇ ਨੇ ਉਹਨਾਂ ਨੂੰ ਵਾਪਸ ਜਾਣਾ ਪਏਗਾ, ਉਹ ਜੰਜ ਜਿਹੜੀ ਹੈ ਵਾਪਸ ਮੋੜਨੀ ਪਏਗੀ ਉਹਨਾਂ ਨੂੰ। ਔਰ ਜਿੰਨੀ ਦੇਰ ਤੱਕ ਮੇਰਾ ਸਿਰ ਮੋਢਿਆਂ ਤੇ ਹੈ, ਕੋਈ ਹੋਰ ਉਹਨੂੰ ਸਾਹਿਬਾਂ ਨੂੰ ਪਰਨਾ ਨਹੀਂ ਸਕਦਾ। ਤੇ ਵੇਖ ਤਮਾਸ਼ਾ ਹਾਫਜ਼ਾ, ਬੁੱਤ ਉਡੀਕੇ ਗੌਰ। ਜਿਹੜਾ ਬੁੱਤ ਜਿਹੜਾ ਹੈ ਉਹ ਬਾਡੀ ਹੈ ਤੁਹਾਡੀ। ਜਿਹੜਾ ਵਾਰਿਸ ਸ਼ਾਹ ਦਾ ਤੁਸੀਂ ਪੜ੍ਹਿਆ ਨਾ, ਇਹ ਰੂਹ ਕਲਬੂਤ ਦਾ ਝਗੜਾ ਹੈ। ਹਾਂਜੀ, 5 ਤੱਤ ਜਿਹੜਾ ਹੈ ਉਹ ਬੁੱਤ ਹੈ ਨਾ, ਜਿਹੜਾ ਕਲਬੂਤ ਹੈ ਉਹ ਬੁੱਤ ਹੈ। ਵੈਸੇ ਤੇ ਬੜਾ ਉਹ ਜੀ ਬਾਡੀ ਹੈ, ਬੰਦੇ ਦੀ ਬਾਡੀ ਹੈ ਸਿਰਫ। ਤੇ ਬਾਡੀ ਜਿਹੜੀ ਹੈ ਉਹ ਕਬਰ ਨੂੰ ਉਡੀਕ ਰਹੀ ਹੈ। ਹਾਲਾਂਕਿ ਜਿਹੜੀ ਰਵਾਇਤੀ ਗੱਲ ਹੈਗੀ ਆ ਕਿ ਕਬਰ ਜਿਹੜੀ ਹੈ ਉਹ ਉਡੀਕਦੀ ਹੈ ਬੰਦਿਆਂ ਨੂੰ। ਇੱਕ ਅਖਾਣ ਵੀ ਹੈ ਨਾ, ਕਬਰਾਂ ਉਡੀਕਦੀਆਂ ਜੋ ਮਾਵਾਂ ਨੂੰ ਪੁੱਤ, ਇਸ ਤਰ੍ਹਾਂ ਦੀ ਕੋਈ ਲਾਈਨ ਵੀ ਹੈਗੀ ਹਾਂਜੀ ਸਾਡੀ। ਹਾਂਜੀ, ਹਾਂ ਬਿਲਕੁਲ ਸਹੀ। ਬੜਾ ਫਾਈਨ ਪੁਆਇੰਟ ਤੁਸੀਂ ਉਹ ਸਦੀ ਉਹਦਾ ਜੇ ਉਹ ਨਹੀਂ ਨਾਰੋਵਾਲ ਵਾਲਾ ਕੀ ਸ਼ਾਇਰ ਸੀ ਜਿਹੜਾ ਇੰਡੀਆ ਦਾ ਸੀ, ਚਿਰ ਉਹ ਕੁਮਾਰ ਬਟਾਲਵੀ ਬਟਾਲਵੀ, ਉਹਦੀ ਲਾਈਨ ਹੈ, ਬਿਲਕੁਲ ਉਹਦੀ ਲਾਈਨ ਹੈ, ਬਿਲਕੁਲ ਮੈਨੂੰ ਯਾਦ ਆ ਗਿਆ ਸੀ, ਪੜ੍ਹੀ ਸੀ। ਉਹ ਉਹਦੇ ਸ਼ੱਕਰਗੜ੍ਹ ਦਾ, ਸ਼ੱਕਰਗੜ੍ਹ। ਜੀ 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 ਜੀ। ਹਾਂ, ਅੱਛਾ ਸਰ, ਨਾਰੋਵਾਲ ਦਾ। ਜੀ ਜੀ। ਇਹਦੇ ਜਿਹੜੀ ਇੱਕ ਲਾਈਨ ਹੈ, ਚੱਦੜ ਭੈਣ ਲੋੜੀਂਦੇ ਜੱਜ ਘਰਾਂ ਵੱਲ ਮੋੜ, ਇਹਦੇ ਚ ਇਹ ਤੇ ਨਹੀਂ ਕਿ ਉਹ ਚੱਦੜ ਜਿਹੜੇ ਨੇ ਉਹਨਾਂ ਦੀ ਜਿਹੜੀ ਸਾਹਿਬਾਂ ਉਹ ਭੈਣ ਤਰ੍ਹਾਂ ਹੈ, ਉਹ ਭੈਣ ਆਪਣੀ ਲੱਭਦੇ ਪਏ ਨੇ, ਉਹਨਾਂ ਨੂੰ ਘਰ ਜੰਜ ਵਾਪਸ ਲੈ ਕੇ ਜਾਣੀ ਪੈਣੀ ਹੈ, ਮੇ ਵੀ। ਹਾਂ, ਮੈਨੂੰ ਵੀ ਲੱਗਾ ਸੀ ਕਿ ਲਫ਼ਜ਼ ਜਿਹੜਾ ਕੀ ਹੈ, ਲੇਕਿਨ ਬਹਰਹਾਲ ਹੈਗਾ ਕਿ ਇਹਦੇ ਜੋ ਮਤਲਬ ਦੱਸੇ ਗਏ ਨੇ ਉਹ ਤੇ ਇਹਨਾਂ ਨੇ ਦੱਸੇ ਨੇ ਕਿ ਇੱਕ ਬਸਤੀ ਹੈ ਜਿੱਥੇ ਵਾਪਸ ਜਾਣਾ ਹੈ, ਜਾਂ ਕੋਈ ਆਰਜ਼ੀ ਥਾਂ ਹੈ ਉਹਨਾਂ ਦੀ, ਜਾਂ ਵਾਪਸੀ ਹੈ। ਇਹ ਜਿਹੜੀ ਹੈ ਭੌਣ ਵੀ ਕਿਹਾ ਉਹਨੇ, ਬੈਣ ਜਿਹੜਾ ਭੌਣ ਵੀ ਹੈ, ਵਾਪਸ ਹੈ, ਬਹਿ ਕੇ ਵਾਪਸ ਹੋ ਕੇ। ਇਹ ਕੀਤਾ ਇਹਦਾ ਮਤਲਬ ਬੜਾ ਮੇਰੇ ਲਈ ਤੇ ਨਵਾਂ ਹੀ ਲਫ਼ਜ਼ ਹੈ, ਅਜਨਬੀ ਲਫ਼ਜ਼ ਹੈ, ਮੈਂ ਜ਼ਿਆਦਾ ਨਹੀਂ ਮੈਨੂੰ ਇਹਦਾ ਤੇ ਵਿਚਾਰ ਹੈ। ਮੈਂ ਜਸਟ ਕਮੈਂਟ ਕਿ ਮੈਂ ਬੜਾ ਫੈਸੀਨੇਟ ਹੋਇਆ ਜੁਬੈਰ ਸਾਹਿਬ ਜਿਹੜੀ ਆਖਰੀ ਲਾਈਨ ਨੇ, ਵੇਖ ਤਮਾਸ਼ਾ ਹਾਫਜ਼ਾ ਬੁੱਤ ਉਡੀਕੇ ਗੌਰ। ਅਗੇਨ ਵਾਪਸ ਜਿਹੜਾ ਆਪਣੀ ਉਹ ਜਿਹੜੀ ਉਹਦੀ ਰਵਾਇਤੀ ਸਟੈਲਿਟੀ ਹੈ ਉਹ ਖਾ ਰਿਹਾ ਹੈ ਬਾਰ-ਬਾਰ ਨਾ, ਕਿ ਮੈਂ ਅਨਟ੍ਰੈਡੀਸ਼ਨਲ ਗੱਲ ਕਰਾਂਗਾ, ਟ੍ਰੈਡੀਸ਼ਨਲੀ ਕਰਾਂਗਾ। ਕਿ ਜਿਵੇਂ ਗੌਰ ਉਡੀਕੇ ਬੁੱਤ ਨੂੰ, ਇੱਥੇ ਉਹ ਕਹਿ ਰਿਹਾ ਨਹੀਂ, ਇੱਥੇ ਮਿਰਜ਼ਾ ਜਿਹੜਾ ਕਿ ਬੁੱਤ ਵੱਲ ਭੱਜ ਕੇ ਜਾ ਰਿਹਾ ਹੈ, ਗੌਰ ਵੱਲ ਭੱਜ ਉਹ ਮਿਰਜ਼ਾ ਬੜਕਾ ਮਾਰ ਰਿਹਾ ਨਾ, ਬੜਕਾ ਮਾਰ ਰਿਹਾ ਤੇ ਉਹ ਫੇਰ ਟਿਚਕਰ ਲਾ ਰਿਹਾ, ਕਹਿੰਦਾ ਵੇਖੋ ਬੰਦਾ ਬੰਦਾ ਆਪਣੀ ਮੌਤ ਆਪੇ ਹੀ ਆਣਾ ਚਾਹੁੰਦਾ ਮਰਨ ਕਹਿ ਤੇ ਹਾਫਜ਼ ਹੈ ਕਿ ਉਹ ਤੇ ਬੜਕਾ ਮਾਰ ਰਿਹਾ, ਮੇਰਾ ਕਬੀਲਾ ਕਰ ਦੇਗਾ, ਮੈਂ ਦੇਖਾਂਗਾ ਚੱਦਣਾ ਨੂੰ, ਇਹ ਹੈ ਉਹ ਹੈ। ਤੇ ਸਾਰਾ ਉੱਤੇ ਜਿਹੜਾ ਸਾਡੇ ਇਲਾਕੇ 'ਚ ਕੋਈ ਚੋਰ ਨਹੀਂ ਹੈ, ਤਖਤ ਲਾਹੌਰ ਸਾਡੇ ਸਿਰ ਤੇ ਖਲੋਤਾ ਹੈ। ਇਹ ਸਾਰੀਆਂ ਪੋਲੀਟੀਕਲ ਗੱਲ ਵੀ ਕਰ ਰਿਹਾ। ਇਹ ਬਹੁਤ ਪੋਲੀਟੀਕਲ ਗੱਲ ਹੈ ਕਿ ਤਖਤ ਲਾਹੌਰ ਸਾਡੇ ਸਿਰ ਤੇ ਖਲੋਤਾ ਹੈ। ਔਰ ਉਹ ਅੱਗੇ ਨਿਕਲ ਗਏ, ਜਿਹੜੇ ਟ੍ਰਾਈਬਸ ਹੁੰਦੇ ਸੀ ਉਹਨਾਂ ਦੇ ਉੱਤੇ ਹੀ ਖਲੋਤੇ ਹੁੰਦੇ ਸੀ ਨਾ, ਤਖਤ ਟ੍ਰਾਈਬਸ ਦੀ ਸਪੋਰਟ ਹੁੰਦੀ ਸੀ ਉਹਨਾਂ ਨੂੰ। ਹਾਂਜੀ ਹਾਂਜੀ। ਤੇ ਉਹ ਆਪਣੇ ਇਲਾਕੇ ਦੀ ਗੱਲ ਕਰ ਰਿਹਾ ਕਿ ਸਾਡੇ ਇਲਾਕੇ ਦੀ ਵਜ੍ਹਾ ਨਾਲ ਅਸੀਂ ਜਿਹੜੀ ਸਪੋਰਟ ਦਿੱਤੀ ਹੈ ਬਾਦਸ਼ਾਹ ਨੂੰ, ਉਹ ਸਾਡੇ ਸਿਰ ਤੇ, ਯਾਨੀ ਕਿ ਆਈ ਐਮ ਨੋਟ ਮੈਂ ਕੁਝ ਛੋਟਾ ਜਿਹਾ ਆਰਡੀਨਰੀ ਬੰਦਾ ਨਹੀਂ ਆ, ਮੈਂ ਬੜੀ ਚੀਜ਼ ਆ। ਲੇਕਿਨ ਹੈਗਾ ਕਿ ਹਾਫਜ਼ ਜਿਹੜਾ ਹਾਫਜ਼ ਨੇ ਉਹ ਆਖਰੀ ਲਾਈਨ ਲਿਖ ਕੇ ਉਹਦਾ ਸਾਰਾ ਜਿਹੜਾ ਹੈ ਉਹਦੀ ਹਵਾ ਕੱਢ ਦਿੱਤੀ। ਅੱਛਾ, ਵੈਸੇ ਪਿਛਲੇ ਜਿਹੜੇ 5-6 ਸ਼ੇਰ ਨੇ ਨਾ ਬੰਦ, ਉਹਨਾਂ ਵਿੱਚ ਸਾਰਿਆਂ 'ਚ ਦੇਖਿਆ ਜਾਏ ਨਾ, ਕਲਾਮ ਨੀਲੀ 'ਚ ਵੀ ਆਖਰੀ ਫਿਕਰਾ ਵਿੱਚ ਉਜਾੜ ਦੇ ਮਾਰੇ ਤੜਫੜ ਕਰੇ, ਇਹਦੇ ਵਿੱਚ ਹੈ ਕਿ ਵੇਖ ਤਮਾਸ਼ਾ ਹਾਫਜ਼ਾ ਬੁੱਤ ਉਡੀਕੇ ਗੌਰ,
ਤੇ ਉਹ ਉਸ ਤੋਂ ਬਾਅਦ ਫਿਰ ਸਦਾ ਹੋਇਆ ਤੋੜ ਦਾ ਲਿਖਿਆ ਲਿਆ ਨਖੇੜ। ਤੇ ਇਹਦੇ ਚ ਅਗਰ ਦੇਖਿਆ ਜਾਏ ਤੇ ਉਹ ਕੰਪੇਅਰ ਕਰ ਰਿਹਾ ਕਿ ਇੱਕ ਤਰਫ ਜਿਹੜੀ ਜਿਸ ਤਰ੍ਹਾਂ ਚਾਬਕ ਮਾਰੇ ਵੱਟ ਕੇ ਜਿਹੜੀ ਨਾ ਸਿਸਟਮ ਨੂੰ ਚਾਬਕ ਮਾਰ ਰਿਹਾ, ਇਹਦੇ ਵਿੱਚ ਵੀ ਉਹ ਇਹੀ ਕਹਿ ਰਿਹਾ ਕਿ ਦੂਸਰੀ ਤਰਫ ਇਹ ਸਿਚੁਏਸ਼ਨ ਹੈ ਕਿ ਪੰਜੇ ਪੁੱਤਰ ਖਾਨ ਦੇ ਉਹਦੇ 5 ਪੁੱਤਰ ਨੇ, ਸਾਰੇ ਹੀ ਮਜ਼ੇ ਚ ਨੇ ਤੇ ਤਬੀਅਤ ਉਹਨਾਂ ਦੇ ਮੁਖਤਲਿਫ ਹੈ। ਚੌਹਾਂ ਤੋਂ ਮੈਂ ਨਿਕਲਾ ਵਾਗ ਪਲੰਗ ਦੀ ਡੋਰ ਅੱਗੇ, ਉਹ ਜਿਸ ਤਰ੍ਹਾਂ ਘੋੜਿਆਂ ਦੀ ਇੱਕ ਲਾਈਨ ਲੱਗੀ ਹੁੰਦੀ ਹੈ ਔਰ ਬੰਨਿਆ ਹੁੰਦਾ ਉਹਨਾਂ ਨੂੰ ਥੋੜਾ ਥੋੜਾ ਇਹ ਬਰੀਕ ਦੀ ਡੋਰੀ ਨਾਲ ਉਹ ਲਾਈਨ ਬੰਨ ਕੇ ਚੱਲੀ ਜਾਣੇ, ਪਿਛਲੇ ਨੂੰ ਤਾਂ ਪਰਵਾਹ ਹੀ ਕੋਈ ਨਹੀਂ ਹੁੰਦੀ, ਉਹਨਾਂ ਤੇ ਫਾਲੋ ਹੀ ਕਰੀ ਜਾਣਾ। ਮੰਗੂ ਚੁੱਕਦੇ ਡੀਕ ਤੇ ਡੁੱਕ ਨਾ ਸਕਦੇ ਚੋਰ, ਜਿਹੜੇ ਇਸ ਤਰ੍ਹਾਂ ਇਕੱਠੇ ਹੁੰਦੇ ਨੇ ਉਹਨਾਂ ਨੂੰ ਚੋਰ ਵੀ ਨਹੀਂ ਖੜ ਸਕਦੇ। ਮੈਂ ਰਾਹ ਮਾਰਿਆ ਬਾਦਸ਼ਾਹ, ਉਹੀ ਆਪਣੇ ਤੋਂ ਪੂਰਾ ਉਹਨੂੰ ਯਕੀਨ ਹੈ ਕਿ ਅਸੀਂ ਤੇ ਸਾਡੀ ਵਜ੍ਹਾ ਨਾਲ ਸਾਰਾ ਚਾਰੇ ਇੱਕ ਤਰਫ ਉਹਦਾ ਉਹ ਪਹਿਲੂ ਦੱਸ ਰਿਹਾ, ਚਾਰੇ ਗੁੱਠਾਂ ਖਾ ਲਈਆਂ ਸ਼ੱਕਰ ਵਾਂਗਰ ਭੋਰ। ਜਿਸ ਤਰ੍ਹਾਂ ਸ਼ੱਕਰ ਬਣਾਉਣ ਲੱਗੇ ਉਹਨੂੰ ਮਲ ਮਲ ਕੇ ਤੇ ਸ਼ੱਕਰ ਬਣਾਉਂਦੇ ਨੇ, ਉਸ ਤਰ੍ਹਾਂ ਮੈਂ ਦੁਨੀਆ ਦਾ ਹਰ ਕੋਨਾ ਜਿਹੜਾ ਨਾ ਔਰ ਹਰ ਹਕੀਕਤ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਲੜਾਂਗਾ ਵੀ। ਤੇ ਇੱਥੇ ਤਾਂ ਮੈਨੂੰ ਤੇ ਸ਼ਾਇਦ ਇਹੀ ਸਮਝ ਆ ਰਿਹਾ ਕਿ ਜਿਹੜੀ ਚਦਰਾਂ ਦੀ ਭੈਣ ਲੱਗਦੀ ਉਹਨਾਂ ਨੂੰ ਨਹੀਂ ਮੈਂ ਖੜਨ ਦੇਣਾ ਜੰਜ, ਉਹਨਾਂ ਨੂੰ ਵਾਪਸ ਕਰਨੀ ਪੈਣੀ ਹੈ। ਜਾਂ ਸਿਰ ਮੇਰਾ ਜਾਂ ਤੇ ਮੇਰਾ ਸਿਰ ਮੁੰਡਿਆਂ ਤੇ ਰਹੇਗਾ ਤੇ ਜਾਂ ਉਹਨਾਂ ਨੂੰ ਕੋਈ ਹੋਰ ਬਣਾਏਗਾ। ਤੇ ਐਂਡ ਤੇ ਫਿਰ ਉਹੀ ਜਿਸ ਤਰ੍ਹਾਂ ਪਹਿਲੇ ਵੀ ਕਹਿ ਰਹੇ ਕਿ ਇਹ ਤੇ ਇੱਕ ਸਾਈਡ ਤੋਂ ਉਹਦਾ ਇਤਮਾਦ, ਉਹਦੀ ਅੱਛੀ ਜ਼ਿੰਦਗੀ, ਅੱਛੀ ਸਾਰੀਆਂ ਚੀਜ਼ਾਂ ਨੇ, ਲੇਕਿਨ ਜਿਹੜਾ ਉਹਨੇ ਉਹ ਤੀਰ ਮਾਰਿਆ ਨਾ, ਉਹਨੂੰ ਵੱਟ ਕੇ ਚਾਬਕ ਮਾਰੇ, ਉਹਦਾ ਅੰਜਾਮ ਕੀ ਉਹਨੇ ਵੇਖ ਤਮਾਸ਼ਾ ਹਾਫਸਾ ਬਹੁਤ ਉਡੀਕੇ ਗੌਰ। ਤੇ ਐਂਡ ਹੀ ਹੈ। ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਹਾਂਜੀ ਇਹ ਬੰਦ ਜਿਹੜਾ ਮੈਨੂੰ ਇਸ ਤਰ੍ਹਾਂ ਮਿਰਜ਼ੇ ਨੇ ਕਿਹਾ ਔਰ ਬਹੁਤ ਹੀ ਦਲੇਰੀ ਪ੍ਰਾਈਡ ਦਾ ਬੰਦ ਹੈ ਸਾਰਾ। ਔਰ ਇਹਨਾਂ ਦੀ ਜੇ ਦੇਖਿਆ ਜਾਏ ਹਿਸਟਰੀ ਵੀ, ਖਰਲ ਇੱਕ ਕਬੀਲਾ ਹੈਗਾ, ਇੱਕ ਚੱਦੜ ਕਬੀਲਾ ਹੈਗਾ ਤੇ ਇੱਕ ਖੀਵਾ ਜਿੱਥੇ ਦੇ ਮਤਲਬ ਕਿ ਸਾਹਿਬਾਂ ਆ, ਇਹ 3 ਕਬੀਲਿਆਂ ਦੀ ਹਾਂ, ਉਹ history ਸਿਆਲ ਹੈ ਹੈਗੇ ਨੇ ਸਾਹਿਬਾਂ, ਜਿਹੜੀ ਉਹ ਸਿਆਲ ਹੈ, ਉਹਨਾਂ ਦਾ ਕਬੀਲਾ ਸਿਆਲ ਹੈ। ਹਾਂ, ਸਿਆਲ ਖੀਵਾ ਜਿਹੜਾ ਹੈਗਾ ਉਹ ਪਿੰਡ ਦਾ ਨਾਮ ਮੇਰਾ ਖਿਆਲ ਹੈ, ਸਿਆਲ ਕਬੀਲਾ। ਖੀਵਾ ਦੇ ਉਹ ਟਾਊਨ ਹੈਗਾ, ਛੋਟਾ ਜਿਹਾ ਟਾਊਨ ਹੈ। ਹਾਂ, ਉਹਦੇ ਵਿੱਚ ਸਿਆਲ ਰਹਿੰਦੇ ਨੇ ਜਿੱਥੇ ਕਿ ਸਾਹਿਬਾਂ ਰਹਿੰਦੀ ਹੈ। ਚੱਦੜ ਜਿਹੜੇ ਨੇ ਉਹ ਵੀ ਜਾਟੀ ਨੇ ਕਬੀਲੇ ਦੇ। ਔਰ ਖਰਲ ਤੇ ਇੱਕ ਤੁਹਾਨੂੰ ਪਤਾ ਜੇ ਹਿਸਟਰੀ ਪੜ੍ਹੀਏ ਤੇ ਬਹੁਤ ਵੱਡੀ ਲੜਨ ਮਾਰਨ ਵਾਲੀ ਇਹ ਕੌਮ ਕਬੀਲਾ ਹੈਗਾ, ਜਿਨ੍ਹਾਂ ਨੇ ਕਿ ਅੰਗਰੇਜ਼ਾਂ ਦੇ ਨਾਲ ਵੀ ਔਰ ਅਕਬਰ ਦੇ ਜ਼ਮਾਨੇ ਦੇ ਵਿੱਚ ਵੀ ਇਹਨਾਂ ਨੇ ਕਾਫੀ ਲੜਾਈਆਂ ਕੀਤੀਆਂ। ਔਰ ਬੜਾ ਹਿਸਟੋਰੀਕਲ ਇਹ ਕਬੀਲਾ, ਤੁਹਾਨੂੰ ਤਾਂ ਖੈਰ ਜ਼ਿਆਦਾ ਪਤਾ ਹੋਏਗਾ ਉਸ ਏਰੀਆ ਦੇ ਵਿੱਚ। ਰਾਏ ਅਹਿਮਦ ਖਾਨ ਖਰਲ। ਰਾਏ ਅਹਿਮਦ ਖਾਨ ਖਰਲ ਸੀ, ਅੰਗਰੇਜ਼ਾਂ ਨਾਲ ਲੜਿਆ ਸੀ। ਬਹੁਤ ਹਿਸਟੋਰਿਕ ਹੈਗਾ। ਪਰ ਇਹ ਸਾਰੇ ਦਾ ਸਾਰਾ ਬੰਦ ਆ ਜਿਹੜਾ, ਇਹ ਇੱਕ ਬਹਾਦਰੀ ਦਾ, ਇੱਕ ਪ੍ਰਾਈਡ ਦਾ ਉਹਨੇ ਲਾਈਨਾਂ ਬੋਲੀਆਂ ਕਿ ਮੇਰੇ 5 ਭਰਾ ਨੇ, ਉਹਨਾਂ ਚੋਂ ਮੈਂ ਛੋਟਾ ਹੈਗਾ। ਔਰ ਮੰਗੂ ਚੁਗਦੇ ਜੇ ਹੋਣ ਨਾ ਆਪਣੇ ਕਿਸੇ ਨਾਲੇ ਦੇ ਕੰਢੇ, ਤਾਂ ਕੋਈ ਉੱਥੇ ਚੋਰ ਵੀ ਨੇੜੇ ਤੇੜੇ ਨਹੀਂ ਢੁੱਕ ਸਕਦਾ ਕਿ ਇੰਨਾ ਮਤਲਬ ਦਹਿਕਾ ਸਾਡਾ ਇਸ ਇਲਾਕੇ ਦੇ ਵਿੱਚ। ਔਰ ਇਹ ਵੀ ਕਹਿੰਦਾ ਕਿ ਮੈਂ ਤਾਂ ਰਾਹ ਮਾਰਾਂ ਬਾਦਸ਼ਾਹਾਂ ਦੇ ਨਾਲ ਵੀ ਲੜਦੇ ਰਹੇ ਨੇ ਇਹ ਜਿਹੜੇ ਚੱਦੜ ਨੇ, ਇਹ ਸੌਰੀ ਖਰਲ ਨੇ ਜੋ। ਔਰ ਲਾਹੌਰ ਦੇ ਸਿਰ ਤੇ ਮਤਲਬ ਸਾਰੀ ਹਿਸਟੋਰੀਕਲ ਜਿਹੜੀ ਇਹਨਾਂ ਦੀਆਂ ਲੜਾਈਆਂ ਔਰ ਇਹਨਾਂ ਦੀ ਦਲੇਰੀ ਦੀ ਗੱਲ ਕਰੀ ਚਲੇ ਜਾ ਰਿਹਾ। ਔਰ ਅੱਗੇ ਲਿਖਿਆ ਕਿ ਕੋਟ ਘਸੀਟਾਂ ਮਤਲਬ ਗਰੁੱਪ ਬਣ ਕੇ ਖਰਲ ਜਿਹੜੇ ਹੈਗੇ ਨੇ ਉਹ ਖਰਲ ਅੱਗੇ ਹੋ ਜਾਣਗੇ। ਚੱਦੜ ਜੇ ਅਗਲੀ ਲਾਈਨ ਜਿਹੜੀ ਕਿ ਚੱਦਰ ਬਹਿਣ ਲੋੜੀਂਦੀ, ਚੱਦੜ ਨੂੰ ਕਹਿੰਦਾ ਜੇਕਰ ਤੂੰ ਚਾਹੁੰਦਾ ਆ, ਬਹਿਣਾ ਦਾ ਮਤਲਬ ਕਿ ਆਪਣੇ ਠੀਕ ਰਹਿਣਾ ਚਾਹੁੰਦਾ ਤੇ ਜੰਝ ਆਪਣੀ ਨੂੰ ਘਰਾਂ ਵੱਲ ਨੂੰ ਮੋੜ ਲੈ, ਤੇ ਨਹੀਂ ਤਾਂ ਫਿਰ ਅਗਲੀ ਲਾਈਨ ਹੁੰਦੀ ਜਾਂ ਫਿਰ ਮੇਰਾ ਸਿਰ ਮੁੰਡਿਆ ਜਾਏਗਾ ਤਾਂ ਤੇ ਜਾਂ ਫਿਰ ਤੂੰ ਪਰਨਾ ਕੇ ਜਾਏਗਾ। ਮਤਲਬ ਟੋਟਲੀ ਇਹ ਸਟੈਂਡ ਲੈ ਲਿਆ, ਮਤਲਬ ਲਾਈਨ ਇਨ ਦ ਸੈਂਡ ਉਹਨੇ ਕਹਿ ਦਿੱਤੀ ਕਿ ਜਾਂ ਇਹ ਹੋਏਗਾ ਜਾਂ ਇਹ ਹੋਏਗਾ। ਹੁਣ ਹਾਫਿਜ਼ ਜਿਹੜਾ ਉਹ ਹੈਰਾਨ ਹੋ ਗਿਆ ਕਿ ਦੇਖੋ ਹੁਣ ਤਮਾਸ਼ਾ ਦੇਖਣਾ ਕਿ ਇੱਕ ਪਾਸੇ ਬੁੱਤ ਨੂੰ ਗੌਰ ਉਡੀਕ ਰਹੀ ਆ, ਕੀ ਹੋਏਗਾ। ਮੇਰੇ ਖਿਆਲ ਉਹਨੇ ਹੀ ਲੇਡ ਆਊਟ ਦ ਬਹਾਦਰੀ ਦੇ ਜਿਹੜੇ ਸਾਰੇ ਦੇ ਸਾਰਾ ਬੰਦ ਉਹਨੇ ਪੇਸ਼ ਕੀਤਾ ਇੱਥੇ। ਠੀਕ ਇਸ ਤਰ੍ਹਾਂ ਹੀ ਪੜ੍ਹਿਆ ਜਾ। ਲੇਕਿਨ ਕਾਫੀ ਖੁੱਲ ਗਿਆ ਬੰਦ, ਔਖਾ ਸੀ ਕੱਲ ਤੱਕ ਮੈਨੂੰ ਨਾ, ਬਿਲਕੁਲ ਨਹੀਂ ਸੀ ਖੁੱਲਦਾ ਪਿਆ। ਮੈਨੂੰ ਵੀ ਹੁਣੇ ਖੁੱਲਿਆ ਨਹੀਂ ਜ਼ੁਬੈਰ ਸਾਹਿਬ, ਮਤਲਬ ਬਸ ਮੈਨੂੰ ਉਹ ਜਿਹੜੀ ਮੈਨੂੰ ਆਖਰੀ ਲਾਈਨ ਉਹਦੀ ਬੜੀ
ਕਮਾਲ ਦੀ ਲੱਗੀ ਸੀ, ਬੁੱਤ हाँ नहीं ਉਡੀਕੇ बड़ी ਗੁਰ। कमाल थी तूतड़ी का गोद वाह ਹਾਂ ਮੈਂ ਕਿਹਾ ਕਿਆ ਲਾਈਨ ਲੈ ਕੇ ਆਏ। ਜੱਟਾਂ ਦੇ ਕਬੀਲਿਆਂ ਦੀਆਂ ਜੇ ਤੁਸੀਂ ਹਿਸਟਰੀਆਂ ਪੜ੍ਹੋ ਔਰ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਂਦਾ ਕਿ ਜੱਟਾਂ ਦੇ ਵਿੱਚ ਦੇਖੋ ਇੱਕ ਤਾਂ ਹੁੰਦੀ ਆ ਇਹਨਾਂ ਦੀ ਫਿਜ਼ੀਕਲ ਸਟਰੈਂਥ, ਕਿ ਜਿਹੜਾ ਵੀ ਤੁਸੀਂ ਪ੍ਰੋਫੈਸ਼ਨ ਅਡਾਪਟ ਕੀਤਾ ਖੇਤੀ ਕਰਨੀ ਹੈ ਉਹਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਫਿਜ਼ੀਕਲ ਸਟਰੈਂਥ ਦੀ ਲੋੜ ਹੈ। ਸੋ ਇਹਦੇ ਕਰਕੇ ਜਿਹੜੇ ਆਮ ਤੌਰ ਤੇ ਜੱਟ ਜਿਹੜੇ ਨੇ ਕਰਨ ਵਾਲੇ ਉਹ ਮੇਲ ਬੱਚਿਆਂ ਨੂੰ ਪਸੰਦ ਕਰਦੇ ਨੇ, ਜ਼ਿਆਦਾ ਨੰਬਰ ਆਫ ਲੜਕੇ ਹੋਣ ਉਹ ਪਸੰਦ ਕਰਦੇ ਨੇ। ਸੋ ਕੁੜੀਆਂ ਨੂੰ ਡਿਸਕਰੇਜ ਕਰਦੇ ਕਿਉਂਕਿ ਇਹਦੇ 'ਚ ਫਿਜ਼ੀਕਲ ਸਟਰੈਂਥ ਦੀ ਲੋੜ ਹੈ ਲੜਨ ਦੇ ਲਈ ਜਾਂ ਫਿਰ ਪ੍ਰੋਡਕਸ਼ਨ ਕਰਨ ਦੇ ਲਈ। ਇਹ ਇਹਨਾਂ ਦੀ ਜੱਟਾਂ ਦੀ ਆਪਣੇ ਇਹ ਤਾਂ ਸਾਡੇ ਇੱਕ ਹੁੰਦੇ ਸੀਗੇ ਇੱਥੇ ਕਬੱਡੀਆਂ ਦੇ ਜਦੋਂ ਮੁਕਾਬਲੇ ਹੁੰਦੇ ਸੀ ਕਿ ਅਸੀਂ ਕਹਿਣਾ ਕਿ ਅਸੀਂ ਤੇ ਜ਼ੋਰ ਦੇ ਖਿਡਾਰੀ ਤੇ ਨਾ ਕੋਈ ਬੈਟ ਤੇ ਨਾ ਕੋਈ ਬੱਲਾ, ਸਾਡੀ ਖੇਡ ਹੈ ਕਬੱਡੀ, ਇੱਥੇ ਇਕੱਲੇ ਨੂੰ ਹੈ ਇਕੱਲਾ। ਆਹ ਜਿਹੜੀ ਖੇਡਾਂ ਨੇ ਜ਼ੋਰ ਦੀਆਂ ਖੇਡਾਂ ਨੇ ਸਾਰੀਆਂ, ਇਹਦੇ 'ਚ ਉਹ ਨਹੀਂ ਕਿ ਕ੍ਰਿਕਟਾਂ ਨੂੰ ਇੱਕ ਬੈਟ ਕਰ ਦਿੱਤਾ ਤੇ ਉਧਰ ਚੱਲ ਗਏ ਤੇ ਉਧਰ ਭੱਜ ਕੇ ਉਧਰ ਚੱਲ ਗਏ। ਕਬੱਡੀ ਜਾਂ ਰੈਸਲਿੰਗ ਜਿਹੜੀਆਂ ਨੇ 1 to 1 ਫਿਜ਼ੀਕਲ ਗੇਮਾਂ ਸਾਰੀਆਂ ਇਹ ਜੱਟਾਂ ਦੀਆਂ ਗੇਮਾਂ ਹੀ ਨੇ। ਹਾਂ ਸੋ ਕਬੱਡੀ ਤਾਂ ਸਟਰੈਂਥ ਬਹੁਤ ਲਈ ਜ਼ਬਰਦਸਤ। ਫਿਜ਼ੀਕਲ ਸਟਰੈਂਥ ਜਿਹੜੀ ਬੜੀ ਜ਼ਰੂਰੀ ਆ ਇਨ ਐਗਰੀਕਲਚਰ, ਜੱਟਾਂ ਦੇ ਵਿੱਚ ਇਹ ਜ਼ਿਆਦਾ ਆ। ਔਰ ਦੂਸਰਾ ਸਾਨੂੰ ਡਾਕਟਰ ਸਾਹਿਬ ਪੜ੍ਹਾਉਂਦੇ ਹੁੰਦੇ ਸੀ ਕਿ ਇੱਕ ਹੈਗੀ ਚੀਜ਼ ਕਿ ਸਰਪਲਸ ਵੈਲਿਊ ਆਫ ਲੇਬਰ ਇਕੋਨਮੀ ਦੀ ਜਦੋਂ ਕਲਾਸ ਪੜ੍ਹਾਉਂਦੇ ਹੁੰਦੇ ਸੀ ਨਾ, ਯਾਦ ਹੈ ਕਿ ਜਦੋਂ ਕੋਈ ਤੁਸੀਂ ਚੀਜ਼ ਪ੍ਰੋਡਿਊਸ ਕਰਦੇ ਹੋ ਉਹਦੇ 'ਚ ਜੱਟ ਨੂੰ ਕਦੇ ਆਪਣੇ ਰੱਖਣ ਲਈ ਹੁੰਦੀ ਹੈ ਕਿ ਜਿਹੜੀ ਸਰਪਲਸ ਹੁੰਦੀ ਆ ਪ੍ਰੋਡਕਸ਼ਨ ਉਹਦੇ ਵਿੱਚ ਫਿਰ ਲੜਾਈਆਂ ਝਗੜੀਆਂ ਉਹ ਸਰਪਲਸ ਵੈਲਿਊ ਲਈ ਹੁੰਦੀਆਂ। ਫਿਰ ਉਹ ਹੈਗਾ ਕਿ ਜੱਟਾਂ ਦੀ ਜਾਂ ਤਾਂ ਲੁੱਟ ਖਸੁੱਟ ਮਾਰਨ ਵਾਲੇ ਆਉਂਦੇ ਆ ਤੇ ਜਾਂ ਫਿਰ ਟੈਕਸਿਸ ਲਾ ਦਿੰਦੇ ਆ, ਜਿੱਦਾਂ ਅਕਬਰ ਨੇ ਲਾਤਾ ਜਾਂ ਹੋਰਨਾਂ ਨੇ ਲਾ ਦਿੱਤਾ। ਉਹ ਜਿਹੜੀ ਸਰਪਲਸ ਵੈਲਿਊ ਨੂੰ ਚੋਰੀ ਕਰਨ ਲਈ ਜਿਹੜੇ ਆਉਂਦੇ ਨੇ, ਇਸੇ ਤਰ੍ਹਾਂ ਉਹਨਾਂ ਨੂੰ ਬਚਾਉਣੇ ਦੇ ਲਈ ਜੱਟਾਂ ਨੇ ਫਿਜ਼ੀਕਲ ਸਟਰੈਂਥ ਦੀ ਲੋੜ ਸੀ ਕਿ ਆਪਣੀ ਤੁਸੀਂ ਸਾਰੀ ਖੇਤੀ ਜਿਹੜੀ ਉਗਾਈ ਆ ਉਹਨੂੰ ਪ੍ਰੀਵੈਂਟ ਕਰਨ ਲਈ ਕਿ ਹੋਰ ਨਾ ਝਪਟ ਮਾਰ ਕੇ ਲੈ ਜਾਏ। ਜੱਟਾਂ ਨੂੰ ਫਿਜ਼ੀਕਲ ਲੋੜ, ਲੜਾਕੇ ਹੋਣਾ ਬਹੁਤ ਜ਼ਰੂਰੀ ਸੀ। ਔਰ ਇਸੇ ਲਈ ਉਹਨਾਂ ਦੀ ਪਰਸਨੈਲਿਟੀ ਵੀ ਜੱਟਾਂ ਦੀ ਇਹੀ ਆ, ਕੈਰੈਕਟਰਿਸਟਿਕ ਵੀ ਇਹੀ ਆ ਕਿ ਉਹ ਬਹੁਤ ਦਲੇਰ, ਪ੍ਰਾਊਡ ਔਰ ਫਾਈਟਿੰਗ ਫੋਰਸ ਆ ਹਮੇਸ਼ਾ। ਕਿਉਂਕਿ ਉਹਨਾਂ ਨੂੰ ਹਮੇਸ਼ਾ ਡਰ ਹੁੰਦਾ ਸੀ ਜਾਂ ਤਾਂ ਟੈਕਸ ਲਾ ਕੇ ਅਕਬਰ ਨੇ ਲੈ ਜਾਣੀ ਆ ਜਾਂ ਟੈਕਸ ਲਾ ਕੇ ਅੰਗਰੇਜ਼ਾਂ ਨੇ ਲੈ ਜਾਣੀ ਆ ਤੇ ਜਾਂ ਫਿਰ ਅਬਦਾਲੀ ਵਰਗੇ ਆ ਕੇ ਸਾਲ ਦੇ ਸਾਲ ਉਹ ਸਾਰਾ ਚੋਰੀ ਲੈ ਜਾਂਦੇ ਸੀ। ਸੋ ਜੱਟਾਂ ਦੀ ਕਈ ਵੈਸੇ ਇਹਨੂੰ ਨੈਗੇਟਿਵ ਵੀ ਕਹਿੰਦੇ ਆ ਜੀ, ਜੱਟ ਆ ਜੀ ਬੜਾ ਲੜਾਕਾ ਆ ਜੀ ਫਲਾਨਾ ਆ। ਮੈਂ ਕਹਿੰਦਾ ਕਿ ਇਹਨਾਂ ਦਾ ਕੈਰੈਕਟਰਿਸਟਿਕ ਹੈ, ਇਹਨਾਂ ਦੀ ਗ੍ਰੇਟਨੈਸ ਹੈ ਕਿ ਇਹਨਾਂ ਤੋਂ ਕੋਈ ਚੀਜ਼ ਲੈ ਕੇ ਨਾ ਐਵੇਂ ਚਲਾ ਜਾ। ਸੋ ਜੱਟਾਂ ਦੀ ਫਿਜ਼ੀਕਲ ਸਟਰੈਂਥ ਤੇ ਜੱਟਾਂ ਦਾ ਮਾਰਖੋਰਾ ਜਿਹੜਾ ਹੋਣਾ, ਮੇਰਾ ਖਿਆਲ ਇਹ ਇਸੇ ਤੋਂ ਉਪਜਿਆ ਸਾਰਾ ਕੁਛ। ਇਹਦੇ 'ਚ ਮੈਂ ਇੱਕ ਚੀਜ਼ ਐਡ ਕਰਾਂਗਾ ਕਿ ਇੱਕ ਦੋ ਚੀਜ਼ਾਂ ਨੇ। ਇੱਕ ਬੜਾ ਇੱਕ ਡਾਟਾ ਹੈ ਕਿ ਜਿੰਨੀਆਂ ਪੰਜਾਬ ਦੇ ਖਿੱਤੇ 'ਚ ਬਹੁਤੀਆਂ ਲੜਾਈਆਂ ਹੁੰਦੀਆਂ ਨੇ ਨਾ, ਉਹ ਪਹਿਲੇ ਮੈਂ ਅਖਾਣ ਸੁਣਾਦਾ, ਜੱਟ ਕੰਧਾਂ ਨੂੰ ਘੰਗੂਰੇ ਮਾਰੇ ਤੇ ਕਣਕਾਂ ਨਿਸਰ ਪਈਆਂ। ਹਾਲੇ ਕਣਕਾਂ ਵੱਢੀਆਂ ਨਹੀਂ ਗਈਆਂ, ਸਿਰਫ ਨਿਸਰੀਆਂ ਨੇ ਤੇ ਜੱਟ ਜਿਹੜਾ ਨਾ ਉਹ ਲੜਨਾ ਸ਼ੁਰੂ ਹੋ ਗਿਆ। ਜਿੰਨੀਆਂ ਮੈਕਸਿਮਮ ਲੜਾਈਆਂ ਹੁੰਦੀਆਂ ਉਸ ਦੌਰ 'ਚ ਹੁੰਦੀਆਂ, ਜਿਹੜੀ ਇੱਕ ਤਾਂ ਗਰਮੀ ਹੁੰਦੀ ਹੈ, ਅੱਛਾ ਮੌਸਮ ਹੁੰਦਾ ਹੈ, ਜਦੋਂ ਵਿਸਾਖੀ ਹੁੰਦੀ ਹੈ, ਜਦੋਂ ਕਣਕ ਆਉਂਦੀ ਹੈ ਨਾ, ਮੈਕਸ ਲੜਾਈਆਂ ਪੰਜਾਬ ਦੇ ਖਿੱਤੇ 'ਚ ਉਦੋਂ ਹੋਈਆਂ ਨੇ, ਆਪਸੀ ਲੜਾਈਆਂ ਬਾਹਰ ਦੇ ਨਾਲ। ਬਿਲਕੁਲ ਬਿਲਕੁਲ, ਇਹ ਬੜੀ ਹਿਸਟਰੀ ਆ ਜੱਟਾਂ ਦੀ। ਇਹ ਸਾਰਾ ਮਿਰਜ਼ਾ ਦੀ ਜਿਹੜੀ ਸਟੋਰੀ ਹੀ ਪ੍ਰਾਈਡ ਦੇ ਉੱਤੇ ਆ, ਦਲੇਰੀ ਦੇ ਉੱਤੇ ਮਤਲਬ ਇਹ ਬੇਸ ਕਰਦੀ, ਜਿਸ ਕਰਕੇ ਲੋਕੀ ਮੇਰੇ ਨਾਲ ਕਨੈਕਟ ਕਰਦੇ। ਲੇਕਿਨ ਮੈਂ ਕਹਿਣਾ ਤੇ ਨਹੀਂ ਚਾਹੁੰਦਾ, ਲੇਕਿਨ ਜਿਹੜਾ ਹਾਫਿਜ਼ ਬਰਖੁਰਦਾਰ ਹੈ, ਉਹ ਜਿਹੜੀ ਉਹਦਾ ਪ੍ਰਾਈਡ ਹੈ ਨਾ, ਉਹ ਸਟੂਪਿਡਿਟੀ ਯਾਰ, ਸਟੂਪਿਡ ਹੈ, ਉਹਨੂੰ ਨਹੀਂ ਸਮਝ ਆ ਰਹੀ ਔਰ ਉਹ ਮਾਰਿਆ ਜਾਏਗਾ ਕਿਸੇ। ਉਹ ਜਿਹੜਾ ਹੈ ਕਿਤੇ ਨਾ ਕਿਤੇ ਉਹ ਇਸ਼ਾਰਿਆਂ 'ਚ ਇਹ ਵੀ ਕਾਰ ਹੈ, ਯਾਨੀ ਕਿ ਇੱਕ ਤਰ੍ਹਾਂ ਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਕ੍ਰਿਟੀਕ ਉਹਨੇ ਦਿੱਤਾ ਜੱਟੀ ਦੇ ਉੱਤੇ, ਹਾਫਿਜ਼ ਬਰਖੁਰਦਾਰ ਨੇ। ਇੱਕ ਜਿਹੜੀ ਜੱਟੀ ਹੈ, ਉਹ ਜਿਹੜਾ ਮਾਨ ਗੁਮਾਨ ਹੈ, ਉਹ ਉਹਨੇ ਦੱਸਿਆ ਕਿ ਉਹ ਮਿਰਜ਼ੇ ਦਾ ਟੁੱਟ ਜਾਂਦਾ, ਉਹ ਸਾਰਾ ਬਿਲਕੁਲ ਸ਼ੈਲੋ ਹੈਗਾ, ਔਰ ਉਹ ਭਰਾ ਜਿਹੜੇ ਨੇ ਫਿਰ ਆ ਕੇ ਉਹਨੂੰ ਮਾਰ ਦਿੰਦੇ ਨੇ। ਫਿਰ ਦੋ ਕਬੀਲਿਆਂ ਦੀ ਲੜਾਈ ਹੋ ਜਾਂਦੀ ਸੀ। ਨਹੀਂ, ਪਰ ਐਕਚੁਅਲੀ ਜਿਹੜੀ ਜੱਟਾਂ ਦੀ ਪਰਸੈਪਸ਼ਨ ਹੈ, ਇਹਦਾ ਚਲੋ ਹਾਫਿਜ਼ ਬਰਖੁਰਦਾਰ ਕਹਿ ਰਿਹਾ ਇਨ ਰਿਲੇਸ਼ਨ ਟੂ ਵਨ ਇਨਸੀਡੈਂਟ, ਜੱਟਾਂ ਦੀ ਪਰਸੈਪਸ਼ਨ ਵੀ ਜਿਹੜੀ ਸੁਸਾਇਟੀ ਦੇ ਵਿੱਚ ਇਹੀ ਆ
ਕਿ ਇਹ ਲੜਨਹਾਰ ਮਰਨਹਾਰ ਔਰ ਬਿਨਾਂ ਸੋਚਿਆ ਲੜ ਪੈਂਦੇ। ਮੈਂ ਇਹਦਾ ਰੀਜ਼ਨ ਦੱਸ ਰਿਹਾ ਸੀ ਕਿਉਂ ਬਣੇ ਨੇ ਇਸ ਤਰ੍ਹਾਂ ਦਾ ਬਿਹੇਵੀਅਰ ਇਹਨਾਂ ਦਾ। ਹਾਂ ਠੀਕ ਹੈ। ਰੱਜੇ ਹੋਏ ਦੇਖੋ ਰੱਜੇ ਹੋਣਾ। ਵਾਰਿਸ ਵੀ ਦਾ ਜਿਹੜਾ ਰਾਂਝਾ ਹੈ ਉਹ ਵੀ ਤੇ ਜੱਟ ਹੈ ਨਾ। ਵੈਸੇ ਸ਼ੇਕਸਪੀਅਰ ਦੀ ਲਾਈਨ ਹੀ ਨਾ, ਮੈਂ ਪਲੇ ਭੁੱਲ ਗਿਆ ਵਾਂ ਕਿ ਪ੍ਰਾਈਡ ਹੈ ਤੇ ਫਾਲ। ਉਹ ਬੇਸਿਕਲੀ ਹਾਫਿਜ਼ ਜਿਹੜਾ ਇਸੇ ਥੀਮ ਤੇ ਚੱਲਦਾ ਪਿਆ ਪਹਿਲੀ ਲਾਈਨ ਤੇ, ਕਿ ਜਿਨ੍ਹਾਂ ਦੇ ਚ ਗੁਮਾਨ ਤੇ ਗਰੂਰ ਹੈ ਨਾ, ਇਹਦਾ ਐਂਡ ਠੀਕ ਨਹੀਂ ਹੋਣਾ। ਹਾਂ ਉਹ ਰਾਂਝੇ ਦੇ ਵਿੱਚ ਇਹ ਚੀਜ਼ ਨਹੀਂ ਹੈਗੀ, ਬਿਲਕੁਲ ਉਲਟ ਹੈਗਾ। ਹਾਂ ਬਿਲਕੁਲ ਤੇ ਬਿਲਕੁਲ ਉਹ ਬੜਾ ਹੰਬਲ ਹੈ, ਹੰਬਲ ਸਬਮਿਸਿਵ, ਯੈਸ ਕਰਨ ਵਾਲਾ ਦਰਵੇਸ਼ ਆਦਮੀ, ਉਹ ਫਕੀਰ ਦੇ ਹਾਂ। ਲੇਕਿਨ ਉਹ ਜਿੱਤ ਲੈਂਦਾ ਐਂਡ ਤੇ, ਉਹ ਜਿੱਤ ਲੈਂਦਾ ਹੀਰ ਨੂੰ, ਸਿਰਫ ਸੁਸਾਇਟੀ ਕੋਲੋਂ ਹਾਰ ਜਾਂਦਾ ਉਹ। ਹਾਂ ਅਜੇ ਵੈਸੇ ਇਹ ਬੜਾ ਕੰਟਰਾਸਟ ਹੈ ਕਿ ਇਹ ਬਹਾਦਰ ਅਮੀਰ ਹੋਣ ਦੇ ਬਾਵਜੂਦ ਉਹਨੂੰ ਨਹੀਂ ਜਿੱਤ ਸਕਦਾ, ਔਰ ਉਹ ਆਪਣੀ ਹਿਊਮਿਲਿਟੀ ਨਾਲ ਜਿੱਤ ਲੈਂਦਾ ਵੇ, ਬੇਸ਼ੱਕ ਸੁਸਾਇਟੀ ਦਾ, ਜਿਵੇਂ ਤੁਸੀਂ ਕਿਹਾ। ਹਾਂ ਜਿਹੜਾ ਮੌਲਵੀ ਹੈ ਉਹਨੂੰ ਸ਼ਿਕਸਤ ਦਿੰਦਾ ਹੈ, ਜਿਹੜਾ ਜਸਟਿਸ ਸਿਸਟਮ ਹੈ ਜੱਜ ਉਹਨੂੰ ਸ਼ਿਕਸਤ ਦਿੰਦਾ ਹੈ, ਉਹ ਉਹਨਾਂ ਦੇ ਹੱਕ 'ਚ ਫੈਸਲਾ ਦੇ ਦਿੰਦਾ ਹੈ ਕਿ ਹਾਂ ਤੁਸੀਂ ਸ਼ਾਦੀ ਕਰ ਸਕਦੇ ਹੋ। ਅੱਛਾ ਦੂਸਰਾ ਇੱਕ ਹਾਫਿਜ਼ ਬਰਖੁਰਦਾਰ ਦੀ ਇੱਕ ਗੱਲ ਜਿਹੜੀ ਹੈ ਨਾ, ਉਹ ਤੇ ਠੀਕ ਹੈ, ਹਰ ਮਾਮਲੇ ਦੇ ਐਂਡ ਤੇ ਉਹ ਕਹਿੰਦਾ ਕਿ ਇਹਨੇ ਮਰ ਜਾਣਾ, ਇਹਦਾ ਅੰਜਾਮ ਵੀ ਇਹੀ ਹੋਇਆ। ਲੇਕਿਨ ਇਹਦੇ ਤੋਂ ਅਗਰ ਅਸੀਂ ਇਹ ਅਸਿਊਮ ਕਰ ਲਈਏ ਕਿ ਜਿਹੜਾ ਬੰਦਾ ਸਟੈਂਡ ਲੈਂਦਾ ਹੀ ਹੈ, ਜਿਹੜਾ ਬਹਾਦਰ ਹੁੰਦਾ ਹੈ, ਉਹ ਆਪਣੀ ਮੌਤ ਆਪੇ ਮਰਦਾ ਹੀ, ਆਪਣੀ ਕਬਰ ਖੋਦ ਰਿਹਾ ਹੁੰਦਾ ਹੈ। ਉਹਦੇ ਵਿੱਚ ਇਹ ਵੀ ਇੱਕ ਪਹਿਲੂ ਹੈ ਕਿ ਮਰਦੇ ਤੇ ਸਾਰੇ ਹੀ ਨੇ, ਕੋਈ ਬਿਮਾਰ ਹੋ ਕੇ ਮਰ ਜਾਂਦਾ, ਕੋਈ ਕਿਸੇ ਤਰ੍ਹਾਂ ਮਰ ਜਾਂਦਾ, ਲੇਕਿਨ ਯਾਦ ਤੇ ਉਹਨੂੰ ਹੀ ਰੱਖਿਆ ਜਾਂਦਾ ਜਿਹੜਾ ਬਹਾਦਰੀ ਨਾਲ ਮਰਦਾ। ਹਾਂ ਬਹਰਹਾਲ ਅਸੀਂ ਜਦੋਂ ਇਹਨੂੰ ਸਮ ਅਪ ਕਰਾਂਗੇ ਤੇ ਫਿਰ ਮੈਂ ਡਿਟੇਲ ਨਾਲ ਗੱਲ ਕਰਾਂਗਾ, ਸਾਰਾ ਕਰਾਂਗੇ। ਹਾਂਜੀ ਮੇਰੇ ਖਿਆਲ ਟਾਈਮ ਕਾਫੀ ਹੋ ਗਿਆ। ਹਾਂ ਮਿਰਜ਼ੇ ਦਾ ਵੀ, ਸਾਹਿਬਾਂ ਦਾ ਵੀ ਅਸੀਂ ਪੂਰਾ ਐਨਾਲਿਸਿਸ ਕਰਾਂਗੇ, ਜਿਹੜੀ ਸਾਰੀ ਗੱਲਬਾਤ ਹੈਗੀ ਹੈ, ਸਾਈਕੋਲੋਜੀਕਲ ਵੀ ਔਰ ਲਿਟਰੇਰੀ ਹਿਸਾਬ ਨਾਲ ਵੀ। ਮਜ਼ਾ ਵੀ ਆਏਗਾ ਹੀਰ ਬਾਦਸ਼ਾਹ ਨਾਲ ਕੰਪੇਅਰ ਕਰਨ ਦਾ। ਹਾਂ ਔਰ ਤੁਸੀਂ ਜਦੋਂ ਸਾਰਾ ਕਿਸੇ ਗੋ ਥਰੂ ਕਰ ਜਾਓਗੇ ਤੇ ਤੁਸੀਂ ਵੀ ਉਨੀ ਗੱਲਬਾਤ ਕਰ ਸਕੋਗੇ ਜਿੰਨੀ ਮੈਂ ਕਰ ਸਕਦਾ। ਜੀ ਜੀ ਠੀਕ ਹੈ ਜੀ, ਬਹੁਤ ਬੜੀਆ, ਵੈਰੀ ਨਾਈਸ, ਬਹੁਤ ਹੀ ਬੜੀਆ। ਜ਼ਿਆਦਾ ਤੇ ਸ਼ੁਕਰੀਆ ਜ਼ੁਬੈਰ ਸਾਹਿਬ, ਜਿਉਂਦੇ ਰਹੋ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਥੈਂਕ ਯੂ। ਕੱਲ ਵੀ ਆਣਾ ਹੈ, ਕੱਲ ਸੰਗਤ ਹੈਗੀ ਹੈ। ਬਿਲਕੁਲ ਠੀਕ ਹੈ ਜੀ। ਮੈਂ ਤੇ ਉਦੋਂ ਟੈਨਿਸ ਖੇਡ ਰਿਹਾ ਹੋਣਾ, ਮੈਂ ਨਹੀਂ ਆ ਸਕਦਾ ਇਸ ਵਾਸਤੇ, ਸੰਡੇ ਦਾ ਇੱਕ ਦਿਨ ਹੁੰਦਾ। ਅਸੀਂ ਬੜੀ ਬੁਰਜਵਾਤਾਂ ਪਾਈਆਂ ਹੋਈਆਂ ਨੇ। ਚਲੋ ਓਕੇ, ਮੈਂ ਸਟਾਪ ਕਰ ਰਿਹਾ ਰਿਕਾਰਡਿੰਗ। ਥੈਂਕ ਯੂ। ਓਕੇ ਜੀ ਓਕੇ।